अस्सलाम वालेकुम सत श्री अकाल। एक पिंड पंजाब दा चैनल दी टीम अज पहुंची ਚੱਕ नंबर 49 गाबे चविंडा पदरी दे विच। अस्सलाम वालेकुम जी। अस्सलाम वालेकुम सलाम भला होवे खैर होवे। हाँ जी, की हाल चाल है बाबा जी? चंगा जी, अल्लाह दा शुक्र है। तुसीं सुनाओ की हाल है? ठीक ठाक। बाबा जी अपना नाम दसो। मोहम्मद रमजान तुहाडे वालिद साहब दा की नाम है? मोहम्मदीन। मुहम्मदीन। हाँ, अपनी कौम केड़ी आ? अराई। अच्छा जी। ते अपनी गोद दा पता की गोद केड़ी आ? गोत गोत पट्टी आ साडी। पट्टी। अच्छा। इंडिया दे केड़े पिंड च उठ के आए हैं? पिंडिया जो सरूप आई पिंड उठ के आए हैं। अच्छा। तहसील बटाला जी। तहसील बटाला अंबरसर दी सरहदी ते हीगा। अच्छा। अंबरसर लागे दूसरा पिंड जिहड़ा ही ओह अंबरसर च ही, जिहड़ा साडा पिंड ही ओह गुरदासपुर च ही। तहसील बटाले अपनी किन्नी कुh उम्र सी जदों उठ के आए? 18 साल दी। 18 साल दी। हाँ ਸਕੂਲੇ ਵੀ ਜਾਂਦੇ ਹੁੰਦੇ ਸੀ? हाँ ਸਕੂਲੇ ਜਾਂਦੇ ਹੁੰਦੇ ਸੀ? नहीं स्कूल उत्थे पढ़िया ही नहीं, तो स्कूले तो गए ही नहीं। ਅੱਛਾ। अनपढ़ ही हाँ। ਕਿੱਦਾਂ ਦਾ ਸੀ ਆਪਣਾ ਪਿੰਡ ਸਰੂਪ ਵਾਲਾ? ਸਰੂਪ ਆਈ ਪਿੰਡ ਹੀ। ਸਰੂਪ ਆਈਆਂ ਪਹਿਲੋਂ ਇੱਕ ਪਿੰਡ ਸੀਗਾ, ਤੇ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਇਕੱਠਾ ਹੀ। ਅੱਛਾ। ਤੇ ਫਿਰ ਸਾਡੇ ਲੋਕ ਜਿਹੜੇ ਸੀ ਉਹ ਕੋਈ 25-30 ਘਰ ਉੱਠ ਕੇ ਤੇ ਦੂਸਰੇ ਸੂਆ ਹੀ ਵਿੱਚੋਂ ਦੀ ਨਹਿਰ, ਉਹ ਨਹਿਰੋਂ ਉਸ ਪਾਸੇ ਹੋ ਗਏ, ਉਸ ਪਾਸੇ ਹੋ ਗਏ ਜ਼ਮੀਨ ਵਟਾ ਲਈ। ਅੱਛਾ। ਇੱਕ ਦੂਸਰੇ ਨੂੰ ਵਟਾਂਦਰਾ ਕਰਕੇ ਤੇ ਉਸ ਪਾਸੇ ਉਹ ਨਿੱਕੀ ਸਰੂਪ ਆਈ ਸਾਡਾ ਪਿੰਡ ਵੱਜਦਾ ਸੀ। ਅੱਛਾ। ਉਹ ਵੱਡੀ ਸੀ, ਉਹਦੇ 'ਚ ਵੀ ਮੁਸਲਮਾਨ ਹੈਗੇ ਸੀ। ਤੇ ਉਹ ਆ ਚੁੱਪ ਸ਼ਰੀਫ ਹੋਣੇ ਜਿਹੜੇ ਨੇ ਉਸ ਪਿੰਡ ਦੇ ਨੇ, ਉਸ ਪਿੰਡ 'ਚ ਵੀ ਆਇਆ ਸੀ ਜਣਾ, ਉੱਥੇ ਸੀਗੇ। ਆਪਣੇ ਪਿੰਡ 'ਚ ਕਿਹੜਾ ਨਿੱਕੀ ਸਰੂਪ ਵਾਲੀ 'ਚ ਕਿਹੜੀ ਕਿਹੜੀ ਬਰਾਦਰੀ ਬੈਠੀ ਸੀ? ਬਰਾਦਰੀ ਰਾਏ ਸੀ ਸਾਰੇ। ਸਾਰੇ ਰਾਏ ਸੀ? ਸਾਰੇ ਰਾਏ ਸੀ, ਕੋਈ ਚੀਜ਼ ਨਹੀਂ ਸੀ ਹੋਰ। ਸਾਰੇ ਭੱਟੀ ਸੀ? ਹਾਂ। ਅੱਛਾ। ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀ? ਆਲੇ ਦੁਆਲੇ ਸੀਗਾ ਇੱਕ ਬੱਲ ਪਿੰਡ ਸੀ, ਸਿੱਖਾਂ ਦਾ ਪਿੰਡ ਸੀ। ਅੱਛਾ। ਇੱਕ ਛਿੱਤ ਪਿੰਡ ਸੀ। ਅੱਛਾ। ਉਹ ਵੀ ਉਹਨਾਂ ਦਾ ਹੀ, ਸਿੱਖਾਂ ਦਾ ਹੀ ਬਹੁਤਾ। ਤੇ ਉਹ ਇੱਕ ਬੱਜੂਮਾਨ ਸੀ। ਬੱਜੂਮਾਨ। ਆਹੋ, ਉਹ ਵੀ ਸਿੱਖਾਂ ਦਾ ਹੀ ਬਹੁਤਾ। ਵੱਡਾ ਉਹ ਜਿਹੜੀ ਦੂਸਰੀ ਸਰੂਪ ਆਈ ਸੀ ਉਹਦੇ ਲਾਗੇ ਇੱਕ ਪਿੰਡ ਸੀ ਕੋਲਾ। ਅੱਛਾ। ਉਹਦੇ 'ਚ ਅੱਧੇ ਕੁ ਮੁਸਲਮਾਨ ਰਹਿੰਦੇ ਸੀ, ਅੱਧੇ ਕੁ ਦੋ ਰਹਿੰਦੇ ਸੀਗੇ ਸਿੱਖ। ਅੱਛਾ। ਬਸ ਇਹ ਹੋਈ ਪਿੰਡ ਹੀ ਲਾਗੋ ਲਾਗੀ। ਆਪਣਾ ਕੋਈ 18 ਸਾਲ ਦੀ ਉਮਰ 'ਚ ਕੋਈ ਸਿੱਖ ਵੇਲੀ ਹੈਗਾ ਸੀਗਾ ਯਾਰ ਸੱਜਣ? ਨਹੀਂ, ਏਡਾ ਬਾਹਰ ਸੱਖਣ ਬੇਲੀ ਕੋਈ ਨਹੀਂ ਸੀਗਾ। ਅੱਛਾ। ਹਾਂ, ਏਡਾ ਨਹੀਂ ਕਿ ਸੱਜਣ ਬੇਲੀ ਕੋਈ ਨਹੀਂ, ਕੋਈ ਪਿੰਡ ਚ ਜੋ ਕੋਈ ਨਹੀਂ ਸੀ। ਕੋਈ ਨਾਂ ਨੂੰ ਯਾਦ ਹੋਵੇ ਕਿਸੇ ਸਿੱਖ ਸਰਦਾਰ ਦਾ? ਆਹੋ, ਨਾ ਪਿੰਡ ਉਹਨਾਂ ਦੇ ਯਾਦ ਸੀ। ਉਹ ਸਾਡੇ ਪਿੰਡ ਦੇ ਦੂਸਰੇ ਜਿਹੜੇ ਸੀਗੇ। ਕੀ ਨਾਂ ਸੀ ਦੱਸੋ ਤਾਂ? ਇੱਕ ਦਾ ਉਹਦਾ ਉਹਨਾਂ ਦਾ ਪਿਓ ਦਾ ਨਾਂ ਸੀ ਹਾਕਮ। 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 ਅੱਛਾ। ਤੇ ਉਹ ਉਹਦੇ ਪੁੱਤਰ ਦਾ ਨਾਂ ਸੀ ਤੇਜਾ ਸਿੰਘ। ਤੇਜਾ ਸਿੰਘ। ਹਾਂ, ਤੇ ਦੋ ਛੋਟਾ ਸੀ ਉਹਦੇ ਤੋਂ, ਉਹਦੇ ਨਾਂ ਸੀ ਸੋਹਣਾ। ਸੋਹਣਾ ਸਿੰਘ। ਆਹੋ। ਤੇ ਉਹ ਉਹਦਾ ਇੱਕ ਭਤੀਜਾ ਸੀ, ਉਹਦੇ ਨਾਲ ਮੱਖਣ ਸਿੰਘ ਸੀਗਾ। ਅੱਛਾ। ਤੇ ਉਹ ਇੱਕ ਹੈ ਸੀ ਸ਼ਿੰਗਾਰਾ ਸਿੰਘ। ਆਹੋ, ਇਹ ਉਹਦੇ ਨਾਲ ਇੱਕ ਉਹ ਦੋ ਭਰਾ ਸੀ, ਉਹਦੇ ਨਾਲ ਦੂਸਰੇ ਨਾਲ ਤੇਜਾ ਸਿੰਘ ਸੀਗਾ। ਅੱਛਾ। ਹੁਣ ਨਾ ਯਾਰ ਭੁੱਲ ਚਲੋ ਕੋਈ ਨਹੀਂ। ਤਾਂ ਬਾਬਾ ਜੀ ਮੈਨੂੰ ਇਹ ਦੱਸੋ ਵੀ ਉੱਥੇ ਆਪਣਾ ਵਸੇਬ ਕਿੱਦਾਂ ਦਾ ਸੀਗਾ? ਵਸੇਬ ਚੰਗਾ ਸੀ, ਅੱਲਾ ਦੀ ਰਹਿਮਤ ਸੀਗੀ। ਅੱਛਾ। ਸਾਰੇ ਬੜੇ ਆਪਣੇ ਸਲੂਕ ਬਣਾਵਤ ਨਾਲ, ਸਿੱਖਾਂ ਨਾਲ ਵੀ ਸਲੂਕ ਸੀ। ਅੱਛਾ। ਔਰ ਸਿੱਖਾਂ ਨਾਲ ਇਹ ਤੇ ਨਹੀਂ ਸੀ, ਉਹ ਵੀ ਸਾਡੇ ਪਿੰਡ 'ਚ ਰੌਂਦੇ ਜਾਂਦੇ ਸੀ। ਜ਼ਮੀਨ ਉਹਨਾਂ ਦੀ ਸਾਡੇ ਪਿੰਡ ਮੋਗਾ ਜਿਹੜਾ ਸਾਂਝਾ ਸੀ। ਅੱਛਾ। ਪਾਣੀ ਸਾਂਝਾ ਸੀਗਾ, ਇੱਕ ਦੂਸਰੇ ਦੇ ਪਾਣੀ ਇਕੱਠਾ ਹੀ। ਜਿੱਦਾਂ ਆਪਾਂ ਇੱਥੇ ਰਹਿੰਦੇ ਉਦਾਂ ਹੀ ਰਹਿੰਦੇ ਸੀਗੇ, ਹਾਂ। ਪਿਆਰ ਮੁਹੱਬਤ ਨਾਲ। ਪਿਆਰ ਮੁਹੱਬਤ ਨਾਲ ਹੀ ਰਹਿੰਦੇ ਸੀਗੇ। ਆਹੋ, ਪਿਆਰ ਮੁਹੱਬਤ ਨਾਲ ਹੀ। ਔਰ ਥੋੜਾ ਬਹੁਤਾ ਕਿਤੇ ਬੋਲ ਉਹ ਤਾਂ ਇੱਕ ਜਗ੍ਹਾ ਰਹਿੰਦਿਆਂ ਹੋ ਹੀ ਜਾਂਦੀ ਆ, ਭਾਂਡੇ ਖੜ ਗਏ ਪੈਂਦੇ ਆ। ਥੋੜਾ ਬਹੁਤਾ ਬੋਲ ਹੋ ਜਾਂਦੇ ਆ। ਤਾਂ ਸਾਨੂੰ ਕੋਈ ਉੱਥੋਂ ਦੀ ਗੱਲਬਾਤ ਸੁਣਾਓ। ਗੱਲਬਾਤ ਇਹ ਆ ਵੀ ਸਾਇਸਾ ਜੀ ਪਾਕਿਸਤਾਨ ਹਿੰਦੁਸਤਾਨ ਬਣ ਤੋਂ ਪਹਿਲੋਂ ਨਾ ਕੋਈ 2 ਸਾਲ ਇੱਕ ਸਿੱਖ ਪੜ੍ਹਿਆ ਸੀ 14 ਜਮਾਤਾਂ। ਅੱਛਾ ਜੀ। ਤੇ ਉਹਦੇ ਨਾਮ ਸੀ ਮੂਲਾ ਸਿਆਂ ਸੀ ਉਹਦੇ ਨਾਂ। ਅੱਛਾ। ਪੜ੍ਹਿਆ ਸੀ ਉਹ 14 ਜਮਾਤਾਂ ਉਹਨਾਂ ਜ਼ਮਾਨਿਆਂ 'ਚ ਪੜ੍ਹ ਕੇ ਆਇਆ ਸੀਗਾ। ਅੱਛਾ। ਤੇ ਉਹਦਾ ਵਾਵਾ ਕਾਰੋਬਾਰ ਸੀਗਾ, ਜ਼ਮੀਨ ਚੰਗੀ ਸੀ।
ਤੇ ਉਹ ਉੱਥੇ ਜਿਹੜਾ ਉਸ ਪਿੰਡ 'ਚ ਰਹਿੰਦੇ ਸੀਗੇ ਜੇ ਦੂਸਰੀ ਵੱਡੀ ਸਰੂਪਾਈ 'ਚ ਤੇ ਉਹਦੇ 'ਚ ਹੋਰ ਬੰਦੇ ਸੀ ਤੇ ਉਹਨਾਂ ਦਾ ਇੱਕ ਮੁਰਸ਼ਦ ਪੀਰ ਸੀ, ਪੀਰ ਆਉਂਦਾ ਹੁੰਦਾ ਸੀ। ਅੱਛਾ ਜੀ। ਉਹ ਸਿੱਖ ਪੜ੍ਹਿਆ ਸੀ, ਉਹ ਵੀ ਪੜ੍ਹੇ ਲਿਖੇ, ਉਹਨਾਂ ਨੇ ਇਕੱਠਿਆਂ ਬਹਿਣਾ ਤੇ ਜਦੋਂ ਉਹਨਾਂ ਨੇ ਬਹਿਣਾ ਤੇ ਗੱਲਾਂ ਗੁੱਲਾਂ ਕਰਨੀਆਂ ਤੇ ਉਹਨਾਂ ਨੇ ਉਹ ਸਿੱਖ ਨੇ ਵੀ ਆਣ ਕੇ ਬਹਿਣਾ ਤੇ ਉਹ ਸਿੱਖ ਉਹਨੂੰ ਆਖਣ ਲੱਗਾ ਪੀਰ ਨੂੰ ਵੀ ਤੁਸੀਂ ਕੋਈ ਮੈਨੂੰ ਵਿਖਾ ਲਓ। ਅੱਛਾ, ਕੋਈ ਆਪਣਾ ਜਲਵਾ ਦਿਖਾਓ। ਆਹੋ, ਹੁਣ ਪੀਰ ਨੇ ਕੁਝ ਉਹਨੂੰ ਦਿਖਾਇਆ ਜੇ ਵੀ ਤੂੰ ਮੁਸਲਮਾਨ ਹੋ ਗਿਆ। ਅੱਛਾ, 14 ਪੜਿਆ ਸਿੱਖ ਜਿਹੜਾ 14 ਸਿੱਖ ਤੇ ਪੜਿਆ ਸੀ ਅੱਛਾ, ਉਹ ਮੁਸਲਮਾਨ ਹੋ ਗਿਆ। ਉਹਦੇ ਨਾਲ ਮੌਲਾ ਦਾਸ ਰੱਖਤਾ ਪੀਰ ਨੇ। ਅੱਛਾ, ਉਹ ਫਿਰ ਸਿੱਖਾਂ ਨਾਲ ਕੁਝ ਬਰਖਲਾਫ ਹੀ ਹੋ ਗਈ। ਉਦੋਂ ਹੀ ਤੋਂ ਹੀ ਚੰਗਾ ਨਾ ਸਮਝਿਆ ਵੀ ਇਹ ਮੁਸਲਮਾਨ ਹੋ ਗਿਆ। ਆਹੋ, ਇਹਨਾਂ ਮੁਸਲਮਾਨ ਕਰ ਲਿਆ ਆਪਣੇ ਮੁਸਲਮਾਨਾਂ ਨੇ। ਪਾਕਿਸਤਾਨ ਹਿੰਦੁਸਤਾਨ ਬਣ ਲੱਗ ਪਿਆ ਤੇ ਉਹ ਜਦੋਂ ਬਾਬੇ ਨੇ ਆਖਿਆ ਨਾ ਵੀ ਪਾਕਿਸਤਾਨ ਮਸਾਂ ਵੀ ਬਣਾਉਣਾ ਤੇ ਬਾਬੇ ਨੂੰ ਫੜ ਲਿਆ, ਅੰਦਰ ਦੇ ਦਿੱਤਾ। ਅੱਛਾ, ਉਹ ਜਦੋਂ ਅੰਦਰ ਦੇ ਦਿੱਤਾ ਤੇ ਉਹ ਲੋਕ ਦੁਨੀਆ ਉਹਦੇ ਮਗਰ ਬੜੀ ਦੁਨੀਆ ਕੈਦ ਗਈ ਜੇਲ੍ਹਾਂ 'ਚ। ਫਿਰ ਸਾਨੂੰ ਵੀ ਬਾਬੇ ਨੂੰ ਫੜਿਆ ਤੇ ਸਾਨੂੰ ਵੀ ਫੜੋ ਤੇ ਸਾਡੇ ਪਿੰਡੋਂ ਵੀ ਗਏ। ਅੱਛਾ, ਬੰਦੇ ਜਿਵੇਂ ਗਏ ਤੇ ਉਹ ਉੱਥੇ ਜਾ ਕੇ ਬਟਾਲੇ ਜੇਲ੍ਹ 'ਚ, ਜਿੱਥੇ ਜੇਲ੍ਹਾਂ 'ਚ ਤਾਂ ਥਾਂ ਨਹੀਂ ਲਾਉਂਦਾ, ਜਿੱਥੇ ਕਿਤੇ ਡੱਕਦੇ ਸੀ ਉੱਥੇ ਹੀ ਚਲੇ ਗਏ। ਉਹ ਜਿਵੇਂ ਚਲੇ ਗਏ ਤੇ 2-3 ਕਿ 4 ਦਿਨ ਰਹੇ ਤੇ ਉਹ ਬਾਬੇ ਨੂੰ ਛੱਡਤਾ। ਉਹ ਫਿਰ ਉੱਥੋਂ ਜਲੂਸ ਕੱਢ ਕੇ ਨਾ ਤੇ ਨਾਅਰੇ ਮਾਰਦੇ ਆਏ। ਉਹ ਜਿਹੜਾ ਮੌਲਾ ਦਾਸ ਸੀ ਨਾ, ਉਹ ਸਿੱਖ ਮੁਸਲਮਾਨ ਹੋਇਆ, ਉਹ ਵੀ ਨਾਲ ਸੀਗਾ। ਉਹ ਫਿਰ ਪਿੰਡ ਉੱਥੋਂ ਜਦੋਂ ਤੁਰੇ ਤੇ ਨਾਅਰੇ ਮਾਰਦੇ ਆਏ। ਨਾਅਰੇ ਮਾਰਦੇ ਆਏ ਤੇ ਉਹ ਪਿੰਡ ਥਾਣੀ ਲੰਘ ਕੇ ਤੇ ਫਿਰ ਸਾਡੇ ਪਿੰਡ ਆਏ। ਉਹ ਸਿੱਖ ਦਾ ਤੇ ਘਰ ਉੱਥੇ ਹੀ ਸੀ। ਜਾਣਾ ਉਹਦੇ ਪੁੱਤਰ ਵੀ ਆ ਗਏ, ਬੁੱਢੀ ਵੀ ਆ ਗਈ, ਜਾਣ ਉਹਨੇ ਆਪਣਾ ਵੱਖਰਾ ਥਾਂ ਬਣਾ ਲਿਆ ਉਹਨਾਂ ਨਾਲ। ਅੱਛਾ, ਉਹ ਸਿੱਖ ਜਿਹੜਾ 14 ਪੜਿਆ ਮੁਸਲਮਾਨ, ਉਹਦਾ ਬਾਕੀ ਪਰਿਵਾਰ, ਉਹਦੇ ਬੱਚੇ ਜਾਂ ਉਹਦੀ ਬੇਗਮ, ਉਹ ਵੀ ਮੁਸਲਮਾਨ ਹੋ ਗਈ ਸੀ? ਨਹੀਂ, ਉਹ ਨਹੀਂ ਸੀ ਹੋਏ। ਆਹੋ, ਤੇ ਉਹ ਫਿਰ ਉੱਥੋਂ ਜਦੋਂ ਨਾਅਰੇ ਮਾਰਦੇ ਆਏ ਤੇ ਉਹਨਾਂ ਨੇ ਆਖਿਆ ਵੀ ਤੁਸੀਂ, ਉਹ ਬਾਬੇ ਨੇ ਆਖਿਆ, ਉੱਥੋਂ ਪਿੰਡ ਆ ਗਏ ਸਾਡੇ ਪਿੰਡ ਸਰੂਪਾਈ ਵਿੱਚੋਂ ਦੀ ਲੰਘ ਕੇ। ਉਹ ਫਿਰ ਦੂਰੇ ਵਾਏ ਫਿਰ ਉਹਨਾਂ ਆਖਿਆ ਵੀ ਆਇਓ, ਫਿਰ ਜਲੂਸ ਬਣ ਕੇ ਆਇਓ। ਉਹ ਮੌਲਦੀਨ ਲੀਡਰ ਸੀ ਉੱਥੇ ਬਟਾਲੇ ਦਾ, ਉਹਨੇ ਆਖਿਆ ਫਿਰ ਆਇਓ, ਜਿਹੜੇ ਇੰਨੇ ਦਿਨਾਂ ਨੂੰ ਜਲੂਸ ਕੱਢ ਕੇ ਆਉਣਾ ਜਾਏ। ਉਹ ਫਿਰ ਉਦੋਂ ਦਾ ਪ੍ਰੋਗਰਾਮ ਜਿਹੜਾ ਸੀ ਉਹ ਸਿੱਖਾਂ ਦਾ ਕੁਝ ਸਿੱਖ ਕੁਝ ਕਰਨ ਪਈ ਸਾਡੇ ਪਿੰਡ 'ਚ ਉਹਦੀ ਨਾਅਰੇ ਮਾਰਦੇ ਲੰਘੇ ਨੇ ਤੇ ਇਹਨਾਂ ਨੇ ਉਹ ਕੁਝ ਬਰਖਲਾਫ ਹੋ ਗਏ। ਉਹ ਫਿਰ ਜਾ ਕੇ ਉਸੇ ਪਿੰਡ ਦੂਸਰੀ ਸਰੂਪਾਈ ਬੰਦਾ ਦਾ ਦਾਜ ਦਿੱਤੀ, ਆਖਿਆ ਸੀ ਉੱਥੇ ਚਲੇ ਗਏ। ਉੱਥੇ ਜਾ ਕੇ ਤੇ ਉਹ ਮਸੀਤੇ ਜਾ ਕੇ ਬਹਿ ਗਈ ਦੁਨੀਆ। ਮਸੀਤੇ ਉਹਨਾਂ ਕੁਝ ਉਦੋਂ ਚਾਹ ਪਾਣੀ ਤਾਂ ਨਹੀਂ, ਬਜਾਈ ਮਿਠਾਈ ਥੋੜ੍ਹੀ ਦਿੱਤੀ ਤੇ ਉਹਨਾਂ ਨੇ ਉਹ ਸਿੱਖਾਂ ਦੇ ਦਵਾਏ ਘਰ ਸਿੱਖਾਂ ਦੇ ਸੀ ਜਿੱਥੇ ਮਸੀਤ ਸੀਗੀ ਤੇ ਉਹਨਾਂ ਨੇ ਉਹ ਜਦੋਂ ਜਲੂਸ ਜਲਾ ਬਣਿਆ ਤੇ ਉਹਨਾਂ ਨੇ ਉਹ ਕੁਝ ਡੱਕਣ ਦਾ ਖਿਆਲ ਕੀਤਾ ਤੇ ਇਹਨਾਂ ਨੂੰ ਕੋਈ ਪਤਾ ਸੀ ਬੰਦਿਆਂ ਨੂੰ, ਉਹਨਾਂ ਨੇ ਪੁਲਿਸ ਲੈਣ ਦੀ। ਅੱਛਾ, ਜਦੋਂ ਪੁਲਿਸ ਲੈਣ ਦੀ ਤੇ ਪੁਲਿਸ ਮਸੀਤੋਂ ਨਿਕਲ ਕੇ ਜਦੋਂ ਲੱਗ ਕੇ ਨਾਅਰੇ ਮਾਰਨ ਬਾਬਾ ਕਾਲਾ ਮਤਲਬ, ਤੇ ਉਹ ਸਿੱਖ ਵੀ ਲੱਗ ਪਏ ਨਾਅਰੇ ਮਾਰਨ। ਜਿਵੇਂ ਨਾਅਰੇ ਲਾ ਪਏ ਤੋਂ ਅੱਗੇ ਲੱਗ ਪਏ ਤੇ ਅੱਗੇ ਨਾਅਰੇ ਮਾਰਦੇ। ਅੱਗੇ ਉਹਨਾਂ ਦੀਆਂ ਹਵੇਲੀਆਂ ਸੀ, ਉੱਥੇ ਜਾਣਿਆ ਡੇਰਾ ਸੀ ਉਹਨਾਂ ਦੇ, ਇਕੱਠੇ ਕੋ 20-25 ਘਰ ਹਵੇਲੀਆਂ ਸੀਗੀਆਂ, ਉੱਥੇ ਉਹਨਾਂ ਦੇ ਰਹਿ ਸੀ, ਘਰ ਇੱਥੇ ਸੀਗੇ। ਉਹ ਨਾਅਰੇ ਮਾਰਦੇ ਗਏ, ਜਿਵੇਂ ਉੱਥੇ ਗਏ ਤੇ ਉਹ ਗਾੜੀ ਖਲੋ ਗਏ, ਅਸਾਂ ਨਹੀਂ ਲੰਘਣ ਦੇਣਾ ਜਲੂਸ। ਸਿੱਖ ਕਹਿੰਦੇ? ਸਿੱਖ ਉਹ ਜਿਵੇਂ ਨਾ ਲੰਘਣ ਦੇਣਾ। ਉਹ ਫਿਰ ਜਿਹੜੇ ਪੁਲਿਸ ਨੇ ਆਖਿਆ ਉਹ ਨਹੀਂ ਲਾਗੇ ਕੋਲਾ ਪਿੰਡ ਸੀ, ਉੱਥੇ ਦੇ ਇੱਕ ਮੁਸਲਮਾਨ ਸੀਗੇ, ਉਹਨਾਂ ਆਖਿਆ ਜੇ ਝਗੜਾ ਹੋਊ ਨਾ ਤੁਹਾਡੇ ਨਾਲ ਤੇ ਅਸੀਂ ਵੀ ਤੁਹਾਡੀ ਮਦਦ ਕਰਾਂਗੇ, ਆਵਾਂਗੇ ਅਸੀਂ। ਉੱਥੋਂ ਉਹਨਾਂ ਦੇ ਲਾਗੇ ਹੀ ਸੀ ਉਹ। ਅੱਛਾ, ਉਹਨਾਂ ਨੇ ਫਿਰ ਉਹ ਜਿਹੜਾ ਪੁਲਿਸ ਨੇ ਆਖਿਆ ਨਹੀਂ ਲੰਘਣ ਦਿਓ ਜਲੂਸ, ਤੁਸੀਂ ਨਾ ਕਰੋ। ਫਿਰ ਸਿੱਖਾਂ ਨੇ ਨਾਅਰੇ ਨੂਰੇ ਸਿੱਖ ਵੀ ਮਾਰਦੇ ਰਹੇ, ਲੰਘ ਗਿਆ। ਉਹ ਫਿਰ ਬਟਾਲੇ ਚਲੇ ਗਏ ਜਲੂਸ। ਜਦੋਂ ਬਟਾਲੇ ਚਲੇ ਗਿਆ ਤੇ ਉਹ ਫਿਰ ਉੱਥੇ ਮੁੜ ਕੇ ਦੂਸਰੇ ਦਿਨ ਆ ਗਿਆ, ਉਦੋਂ ਹੀ ਰਾਤ ਨੂੰ ਤੇ ਫਿਰ ਗਾੜੀ ਬਾੜੇ ਪਿਆ ਵੀ ਸਿੱਖਾਂ ਦਾ ਮੁਸਲਮਾਨਾਂ ਦਾ ਪੋਜ਼ੀਟਿਵ ਹੁਣ ਫਸਾਦ ਪਈ ਇਹਨਾਂ ਦਾ ਕੋਈ ਆਪਣਾ। ਉਹਨਾਂ ਨੇ ਫਿਰ ਉਹ ਬਰਖਲਾਫ ਹੋ ਗਏ।
ਉਹ ਅਸੀਂ ਜਦੋਂ ਕਣਕਾਂ ਵੜਦੇ ਸਾਂ ਤੇ ਸਾਡੇ ਪਿੰਡ ਰਾਤ ਨੂੰ ਪਹਿਰਾ ਲਾਤਾ, ਪਹਿਰੇ ਲਾਤੇ। ਅੱਛਾ ਜੇ ਪਹਿਰੇ ਲਾਤੇ ਤੇ ਉਹ ਜਦੋਂ ਪਹਿਰੇ ਲਾਏ ਤੇ ਉਹਨਾਂ ਨੇ ਰਾਤ ਨੂੰ ਸਿੱਖ ਪਿਆ ਕਰਨ ਪਾਣੀ ਲਾਉਣ ਜਾਣਾ ਬੰਦਿਆਂ ਨੇ ਰਾਤ ਨੂੰ ਨਹਿਰ ਦਾ, ਤੇ ਉਹ ਉੱਥੇ ਪੈਣੇ ਸਿੱਖ ਉਹਨਾਂ ਨੇ ਉੱਥੇ 2-3 ਜਣੇ ਰਲ ਕੇ ਜਾਣੇ, ਇਕੱਲਾ ਕਿਸੇ ਨਾਲ ਜਾਣਾ, ਤੂੰ 3-4 ਜਣੇ ਜਾਣਾ ਵੀ ਪਾਣੀ ਦੀ ਵਾਰੀ ਲਾ ਕੇ ਆਓ। ਤੇ ਉਹ ਸਿੱਖ ਜਦੋਂ ਪੈਣੇ ਤੇ ਇਹਨਾਂ ਫਿਰ ਚੁੱਪ ਕੇ ਵੇਖਣਾ ਬੰਦੇ, ਤੇ ਉਹਨਾਂ ਚੁੱਪ ਕਰਕੇ ਛੱਡ ਕੇ ਪਾਣੀ ਤੇ ਆ ਜਾਣਾ। ਜਦੋਂ ਆ ਜਾਣਾ ਤੇ ਫਿਰ ਜਦੋਂ ਦੋ ਇਸ ਤਰ੍ਹਾਂ ਹੁੰਦੀ ਰਹੀ। ਉਹ ਜਦੋਂ ਆਖਣ ਲੱਗੇ ਵੀ ਗੁਰਦਾਸਪੁਰ ਦਾ ਜ਼ਿਲ੍ਹਾ ਜਿਹੜੇ ਪਾਕਿਸਤਾਨ 'ਚ ਆ, ਅੱਛਾ, ਤੇ ਅੰਮ੍ਰਿਤਸਰ ਦਾ ਜਿਹੜਾ ਹਿੰਦੁਸਤਾਨ 'ਚ ਆ, ਉਹ ਜਦੋਂ ਪਾਕਿਸਤਾਨ ਬੋਲ ਗਿਆ, ਉਹ ਆਖਣ ਲੱਗੇ ਉੱਥੋਂ 2 ਪਿੰਡ ਡਾਰੀਕਿਆਂ ਦੇ ਪਿੰਡ ਸੀ 2, ਉਹਨਾਂ ਨੂੰ ਸਿੱਖ ਪਏ ਰਾਤ। ਅੱਛਾ, ਸਿੱਖ ਪਏ ਬਹੁਤ ਸਾਰੇ। ਠੀਕ ਆ। ਉਹਨਾਂ ਨੂੰ ਕੋਈ ਨੁਕਸਾਨ ਕੀਤਾ, ਬੰਦੇ ਮਾਰੇ। ਉੱਥੇ ਸਾਡੀ ਰਿਸ਼ਤੇਦਾਰੀ ਸੀ। ਅੱਛਾ, ਉੱਥੇ ਰਿਸ਼ਤੇਦਾਰੀ ਸੀ ਪਿੰਡ 'ਚ। ਉਹ ਉੱਥੇ ਉਹ ਰਾਤ ਕੋਈ ਨੱਠੇ, ਕੁਝ ਉਹ ਸਵੇਰੇ ਉੱਠ ਕੇ ਤੁਰੇ ਜਦੋਂ, ਤੇ ਫਿਰ ਉਹਨਾਂ ਨੂੰ ਸਿੱਖ ਪੈ ਗਏ। ਉਹਨਾਂ ਨੂੰ ਵੱਢਿਆ, ਮਾਰਿਆ, ਬੰਦੇ ਮਾਰੇ। ਉਹ ਤਾਂ ਇਬਰਾਹਿਮ ਜਿਹੜਾ ਥਾਣੇਦਾਰ, ਇਹਦਾ ਭਰਾ ਮਾਨ ਤੋਣੇ ਦਾ ਪਿਓ, ਉਦੋਂ ਮਾਰਿਆ ਜਦੋਂ ਸਵੇਰੇ ਤੁਰੇ ਸੀ। ਅੱਛਾ, ਮਾਨ ਟਿਕਾਣਾ ਹੈ ਨਾ, ਇਹਨਾਂ ਦਾ ਭਰਾ ਉਦੋਂ ਮਾਰਿਆ ਜਦੋਂ ਸਵੇਰੇ ਤੁਰੇ ਸੀਗੇ, ਸਾਹਮਣੇ ਇਹਨਾਂ ਦੇ ਉਹ ਮਾਰੇ। ਸਿੱਖਾਂ ਨੇ ਮਾਰਿਆ ਸੀ, ਸਿੱਖਾਂ ਮਾਰਿਆ ਸੀ ਜਿਹੜੇ ਹਮਲਾਵਰ ਸੀਗੇ। ਆ ਜਦੋਂ ਤੁਰੇ ਹਾਂ, ਤੋ ਮਕਾਮੀ ਨਹੀਂ ਹੋਣੇ, ਆਲੇ ਦੁਆਲੇ ਦੇ ਪਿੰਡਾਂ ਵਾਲੇ ਨਹੀਂ ਹੋਣੇ, ਹਾਂ, ਉਹ ਬਾਹਰੋਂ ਆਏ ਹੋਣੇ ਆ। ਬਾਹਰੋਂ ਨਹੀਂ, ਪਿੰਡ ਦੇ ਹੀ ਗਏ, ਪਿੰਡ ਪਿੰਡ ਦੇ ਸਿੱਖਾਂ ਹੀ ਮਾਰਿਆ ਗਏ। ਅੱਛਾ ਅੱਛਾ, ਉਹ ਪਿੰਡ ਦੇ ਹੀ ਮਾਰਿਆ। ਪਿੰਡ ਦੇ ਮਾਰਿਆ। ਉਹ ਤੇ ਫਿਰ ਉਹ ਤੇ ਬੜੀ ਇਬਰਾਹਿਮ ਨੇ ਫਿਰ ਉਹਨਾਂ ਦਾ ਵੀ ਇੱਕ ਮੁੰਡਾ ਮਾਰਿਆ ਇੱਥੇ ਪਾਕਿਸਤਾਨ ਚ, ਥਾਣੇਦਾਰ ਲੱਗਾ ਸੀ। ਅੱਛਾ, ਇਬਰਾਹਿਮ ਵੀ ਥਾਣੇਦਾਰ ਸੀਗਾ। ਅੱਛਾ ਅੱਛਾ, ਤੇ ਉਹ ਫਿਰ ਉਹਨਾਂ ਨੇ ਉਹ ਜਦੋਂ ਉੱਜੜ ਕੇ ਆ ਗਏ ਤੇ ਇੱਥੇ ਤੇ ਇਹਨਾਂ ਆਣ ਕੇ ਦੱਸਿਆ ਭੇਜਤਾ, ਉਹ ਅਜੇ ਇੱਥੇ ਹੀ ਸੀਗਾ। ਅੱਛਾ, ਤੇ ਉਹਨਾਂ ਨੇ ਫਿਰ ਇਬਰਾਹਿਮ ਨੇ ਫਿਰ ਉਹ ਥਾਣੇਦਾਰ ਨੂੰ ਜਿਹੜਾ ਸਿੱਖਾਂ ਦਾ ਸੀ ਲੰਬੜਦਾਰ ਸੀਗੇ, ਉਹਨਾਂ ਦੱਸਿਆ ਫਲਾਣਾ ਬੰਦਾ ਸੀ। ਇਹਨਾਂ ਮਾਨ ਤੋਂ ਦੱਸਿਆ ਫਲਾਣਾ ਬੰਦਾ ਸੀ ਜਿਹਨਾਂ ਸਾਡੇ ਪਿਓ ਨੂੰ ਮਾਰਿਆ, ਸਾਡੇ ਸਾਹਮਣੇ ਮਾਰਿਆ। ਅੱਛਾ, ਅੱਖਾਂ ਦੇ ਸਾਹਮਣੇ ਮਾਰਿਆ। ਹਾਂ, ਤੇ ਉਹ ਫਿਰ ਇਹ ਥਾਣੇਦਾਰ ਇਬਰਾਹਿਮ ਨੇ ਇੱਥੇ ਸਿਆਲਕੋਟ ਸੀਗਾ, ਉਹ ਵੀ ਸਿਆਲਕੋਟ ਇੱਕੋ ਪਿੰਡ ਦੇ ਹੀ, ਇੱਕ ਦੂਜੇ ਨਾਲ ਸਲੂਕ ਸਲਾਕ ਚੰਗਾ ਸੀਗਾ। ਤੇ ਉਹ ਫਿਰ ਜਦੋਂ ਉਹਨੂੰ ਆ ਕੇ ਉੱਧਰ ਉੱਥੇ ਉਹਨਾਂ ਆਣ ਕੇ ਦੱਸਿਆ, ਜਦੋਂ ਦੱਸਿਆ ਤੇ ਉਹਨਾਂ ਫਿਰ ਉਹਨੂੰ ਇਬਰਾਹਿਮ ਨੂੰ ਆਖੇ ਵੀ ਤੂੰ ਕਦੋਂ, ਮੈਂ ਕੀ ਕਰਾਂ ਹੁਣ, ਮੈਨੂੰ ਕਿਸ ਤਰ੍ਹਾਂ ਕੱਢੋ। ਆਖਣ ਲੱਗਾ ਤੂੰ ਬਾਹਰ ਹੋ, ਅਸੀਂ ਇਬਰਾਹਿਮ ਆਖਣ ਲੱਗਾ ਤੂੰ ਬਾਹਰ ਹੋ, ਅਸੀਂ ਆਵਾਂਗੇ ਤੈਨੂੰ ਕੱਢਾਂਗੇ। ਉਹ ਫਿਰ ਇਬਰਾਹਿਮ ਨੇ ਜਾ ਕੇ ਉੱਥੇ ਤੇ ਨਾਲ ਪੁਲਿਸ ਸੀ, ਉਹਨਾਂ ਫਿਰ ਉਹ ਥਾਣੇਦਾਰ ਨੂੰ ਮਾਰ ਛੱਡਿਆ। ਥਾਣੇਦਾਰ ਤਾਂ ਫਿਰ ਬੇਗਨਾਹ ਮਾਰਿਆ, ਉਹ ਮਾਰਨ ਵਾਲੇ ਤਾਂ ਹੋਰ ਸੀਗੇ। ਮਾਰਨਾ ਹੈ ਤੇ ਉਹਦਾ ਨਾ ਭਰਾ ਸੀ ਮਾਰਨਾ ਹੈ, ਭਰਾਵਾਂ ਨੇ ਮਾਰਿਆ, ਇਹ ਤਾਂ ਫਿਰ ਬੇਗਨਾਹ ਹੀ ਮਾਰਿਆ ਗਿਆ ਨਾ। ਆਹੋ, ਪਰ ਉਹਦੇ ਭਰਾ ਸੀ, ਸਾਰੇ ਸੀਗੇ, ਭਰਾਵਾਂ ਨੇ ਮਾਰੇ, ਬਦਲੇ 'ਚ ਮਾਰ ਦਿੱਤਾ। ਆਹੋ, ਉਹ ਜਦੋਂ ਮਾਰਤਾ ਤੇ ਫਿਰ ਉਹਨੇ ਚਿੱਠੀ ਵੀ ਲਿਖ ਕੇ ਦਿੱਤੀ, ਤੇ ਉਹਨੇ ਆਖਿਆ ਤੁਸੀਂ ਸਾਡੇ ਮੇਰਾ ਭਰਾ ਮਾਰਿਆ, ਇਹ ਤੁਹਾਡਾ ਤਦ ਕਰਕੇ ਮਾਰਿਆ। ਉਹ ਬੇਗੀ ਉਹਦੇ ਬੱਚੇ ਤੇ ਉਹਦੀ ਬੇਗਮ ਜਿਹੜੀ ਉਹਨੂੰ ਹਿੰਦੁਸਤਾਨ ਚ ਭੇਜ ਦਿੱਤਾ, ਪੁੱਤ ਪਾਤਾ ਦੇ ਰਿਹਾ ਕੋਲ। ਉਹਨਾਂ ਨੂੰ ਕੁਝ ਨਹੀਂ ਕਿਹਾ। ਉਹਨਾਂ ਨੂੰ ਕੋਈ ਨਹੀਂ ਕਿਹਾ। ਉਹ ਬੁੱਢੀ ਉਹਦੇ ਬੱਚੇ ਸੀ, ਉਹ ਤੇ ਆਪਣੇ ਹੱਥ ਤੇ। ਅੱਛਾ, ਤੋ ਲਾਗੇ ਕਾਦਰਾਬਾਦ ਸੀ, ਉਹ ਡਾਰੀ ਕਾ ਜਿਹੜੇ ਕਾਦਰਾਬਾਦ ਆ ਕੇ 2 ਪਿੰਡ ਕਾਦਰਾਬਾਦ ਸੀ, 2 ਡਾਰੀ ਕੇ ਸੀ। ਉਹ ਜਦੋਂ ਪਤਾ ਸਾਨੂੰ ਲੱਗਾ ਤੇ ਅਸੀਂ ਗਏ, ਉਹ ਡੱਬੀ ਕਾਦਰਾਬਾਦ ਆ ਗਏ ਨੇ। ਮੈਂ ਵੀ ਗਿਆ ਉੱਥੇ ਕਾਦਰਾਬਾਦ 2 ਮੀਲ ਪੈਂਦਾ ਸੀ। ਅੱਛਾ, ਉਹ ਅਸੀਂ ਉੱਥੇ ਗਏ ਆ ਤੇ ਜਾ ਕੇ ਉਹਨਾਂ ਨੂੰ ਦੱਸਿਆ, ਉਹ ਰੋਣ ਪਿੱਟਣ ਬੰਦੇ ਪਏ ਨੇ। ਉਹ ਅਸੀਂ ਉੱਥੇ ਆ ਗਏ, ਉਹਨਾਂ ਨੂੰ ਆਖਿਆ ਚਲੋ ਸਾਡੇ ਪਿੰਡ ਚੱਲੀਏ। ਉਹ ਜਦੋਂ ਆਪਣੇ ਰਿਸ਼ਤੇਦਾਰਾਂ ਨੂੰ ਤੁਰੇ, ਸਾਰੇ ਹੀ ਤੁਰ ਪਏ ਲੋਕ, ਸਾਰੀ ਦੁਨੀਆ ਹੀ ਤੁਰ ਪਈ। ਅੱਛਾ, ਉਹ ਜਦੋਂ ਦੁਨੀਆ ਤੁਰ ਪਈ ਤੇ ਉਹ ਉੱਥੋਂ ਦੁਨੀਆ ਨੇ ਕਿ ਸਵੇਰ ਦੀ ਗੱਲ ਆ, ਸੁਬਾਹ ਦੀ ਉਹ ਦੁਨੀਆ ਜਦੋਂ ਤੁਰ ਪਈ ਤੇ ਉਹ ਦੁਨੀਆ ਨੇ ਸਾਰੀ ਤੁਰ ਪਈ। ਤੋਂ ਕਾਰ ਆਵਾਜ਼ ਆਇਆ ਵੀ ਜਿਹੜੇ ਸੀ ਉਹ ਵੀ ਆਖਣ ਲੱਗੇ ਵੀ ਹੁਣ ਤੁਸੀਂ ਜੇ ਸਭ 'ਚ ਦੁਨੀਆ ਚਲੇਗੀ ਤੇ ਸਾਨੂੰ ਵੀ ਮਾਰ ਦੇਣਾ ਇਹਨਾਂ ਨੇ, ਰਾਹ ਨੂੰ ਇਹਨਾਂ ਵੀ ਆਣ ਪੈਣਾ ਸਾਨੂੰ, ਤੇ ਅਸੀਂ ਕਰਨਾ। ਉਹ ਵੀ ਆ ਗਏ। ਅੱਛਾ, ਉਹ ਸਾਡੇ ਪਿੰਡ ਆ ਗਏ 12 ਵਜੇ। ਦੁਨੀਆ ਜਾਣਿਆ ਬਹੁਤ ਆ ਗਈ। ਛੋਟੀ ਸਰੂਪ ਵਾਲੀ ਜੇ ਫਿਰ ਛੋਟੀ ਸਰੂਪ ਵਾਲੀ ਆ ਗਈ ਤੇ ਉਹਨਾਂ ਨੇ ਉਹ
ਆਣ ਕੇ ਤੇ ਉੱਥੇ ਬੰਦੇ ਰੋਣ ਪਿੱਟਣ ਕਈ ਕਰਨ। ਉੱਥੇ ਬਾਹਰ ਮਸਜਿਦ ਸੀ, ਮਸਜਿਦ ਦੇ ਲਾਗੇ ਖੁੱਲਾ ਥਾਂ ਸੀਗਾ, ਉੱਥੇ ਬਹਿਣ ਖਲੋਣ ਨੂੰ ਪਿੱਪਲ ਸੀ, ਬੋਰਡ ਸੀਗੇ। ਉੱਥੇ ਜਾਣਿਆ ਸਾਰੀ ਦੁਨੀਆ ਨੇ ਉੱਥੇ ਖੁੱਲੇ ਥਾਂ ਬਹਿਣਾ। ਉੱਥੇ ਬਹਿ ਕੇ ਘਰਾਂ 'ਚ ਹੁਣ ਕਹਿੰਦੇ ਜਵਾਕ ਵੀ ਨਾ ਕਿਸੇ ਦੇ ਘਰ 'ਚ ਗਏ ਜਿਹਦੇ ਘਰ ਉੱਥੇ ਬਹਿ ਕੇ ਉਹ ਫਿਰ ਪਿੰਡ ਵਾਲਿਆਂ ਸਲਾਹ ਕੀਤੀ ਵੀ ਦੇਗਾਂ ਚਾੜੋ, ਇਹਨਾਂ ਨੂੰ ਰੋਟੀ ਖਵਾ ਲਓ। ਆ ਭੁੱਖੇ ਮਾਰਦੇ ਇਹਨਾਂ ਨੂੰ ਕੁਝ ਖਿਲਾਓ। ਆਹੋ ਰੋਟੀ ਖਵਾ ਲਓ ਇਹਨਾਂ ਨੂੰ। ਉਹਨਾਂ ਨੂੰ ਆਖਿਆ ਸਬਰ ਕਰੋ, ਸਬਰ ਕਰੋ। ਉਹਨਾਂ ਨੂੰ ਆਖਿਆ ਗੱਲ ਸੁਣ ਭਈ ਤੁਹਾਡਾ ਤੂੰ ਆ ਪਿੰਡ ਗੁਰਦਾਸਪੁਰ ਪਾਕਿਸਤਾਨ 'ਚ ਆ ਤੇ ਆ ਸਿੱਖਾਂ ਦਾ ਪਿੰਡ ਆ ਤੇ ਇਹਨੂੰ ਅਸੀਂ ਜਾਣਦੇ, ਤੁਸੀਂ ਇਸ ਪਿੰਡ ਵਿੱਚ ਆ ਜਾਓ। ਅੱਛਾ। ਉਹਨਾਂ ਨੇ ਫਿਰ ਉੱਥੇ ਬੜਾ ਜਾਣਿਆ ਕੀਤਾ। ਅਸਲਾ ਹੈ ਸੀ, ਅਸਲਾ ਹੈਗਾ ਸੀਗਾ, ਅਸਲਾ ਵਾਵਾ ਸੀ ਤੁਹਾਡੇ ਕੋ। ਆਹੋ। ਅੱਛਾ। ਤੇ ਉਹ ਜਦੋਂ ਸਾਡੇ ਪਿੰਡ ਸਿੱਖ ਆ ਗਏ ਨਾ, ਉਹ ਮੁਸਲਮਾਨ ਤੋਂ ਸਿੱਖ ਜਿਹੜਾ ਮਰੱਬਾ ਘਟਮਾ ਸੂਆ ਸੀ ਨਹਿਰ। ਅੱਛਾ ਜੀ। ਉਹ ਨਹਿਰ ਤੇ ਸਿੱਖ ਬੜੇ ਇਕੱਠੇ ਹੋ ਗਏ, ਬੜੀ ਦੁਨੀਆ ਇਕੱਠੀ ਹੋ ਗਈ। ਉਹਨਾਂ ਨੇ ਫਿਰ ਸਲਾਹ ਕਰ ਲਈ, ਇਹਨਾਂ ਨੇ ਸਾਰਿਆਂ ਨੇ ਭਈ ਗੱਲ ਇਸ ਤਰ੍ਹਾਂ ਵੀ ਇਹ ਚਲੋ ਇਸ ਪਿੰਡ ਨੂੰ ਮਾਰੀਏ। ਉਹ ਫਿਰ ਇਹ ਉਸ ਪਿੰਡ ਨੂੰ ਮਾਰ ਦੁਨੀਆ ਪੈ ਗਈ। 5-7 ਘੋੜੀਆਂ ਹੋਣ। ਅੱਛਾ। ਤੇ ਉਹ ਦੁਨੀਆ ਕੋਈ ਘੋੜੀਆਂ ਤੇ ਵੀ ਕਈ ਬੰਦੇ ਉਹ ਪਿੰਡ ਨੂੰ ਆਣ ਪਈ ਦੁਨੀਆ। ਪਿੰਡ ਜਦੋਂ ਆਣ ਪਈ ਤੇ ਉੱਥੇ ਕੋਈ ਰਫਲਾਏ ਬੰਦੂਕਾਂ ਵੀ ਹੋਣ। ਉੱਥੇ ਜਾ ਕੇ ਕੁਝ ਕੋਠਿਆਂ ਤੇ ਦੋ ਸਿੱਖ ਜਿਹੜੇ ਸੀ ਜਦੋਂ ਉਹ ਨਹਿਰ ਤੇ ਸੀਗੇ ਤੇ ਇਹਨਾਂ ਜਦੋਂ ਨੱਠੇ ਜਾ ਕੇ ਬੰਦੂਕਾਂ ਚਲਾਈਆਂ। ਬੰਬ ਵੀ ਆ ਸੀ ਕੋਲ। ਉਹ ਬਟਾਲੇ ਸਾਬਣ ਸਾਹਿਬ ਦਾ ਕਾਰਖਾਨਾ ਸੀ, ਉੱਥੇ ਬੰਬ ਬਣੇ। ਸਾਨੂੰ ਉਹਨੇ 50 ਬੰਬ ਦਿੱਤੇ ਸੀ। ਅੱਛਾ। ਉਹ ਉੱਥੇ ਉਹ ਜਦੋਂ ਨੱਠੀ ਦੁਨੀਆ ਤੇ ਸਿੱਖ ਜਿਹੜੇ ਨੱਠ ਗਏ। ਅੱਛਾ। ਅੱਗੋਂ ਹੀ ਨੱਠ ਗਏ। ਪਿੰਡ 'ਚ ਬੜੇ ਨਿਆਣੇ ਵੀ ਬੁੱਢੀਆਂ ਸਭ ਛੱਡ ਕੇ ਨੱਠ ਗਏ। ਅੱਛਾ। ਜਿਵੇਂ ਨੱਠ ਗਏ ਤੇ ਉਹ ਪਿੰਡ ਨੂੰ ਅੱਗ ਲਾਤੀ। ਅੱਛਾ। ਪਿੰਡ ਨੂੰ ਅੱਗ ਲਾਉਣ ਲੱਗ ਪਏ। ਅੱਛਾ। ਉਹ ਜਦੋਂ ਅੱਗ ਲਾਉਣ ਲੱਗ ਪਏ ਤੇ ਜਦੋਂ ਮੁੜ ਕੇ ਜਦੋਂ ਆਏ ਤੇ ਵਿੱਚੋਂ ਬੰਦੇ ਕੋਈ ਹੈ ਨਾ ਤੁਹਾਡੇ। ਆਹੋ। ਅੱਛਾ। ਉਹਨਾਂ ਆਖਿਆ ਬੰਦੇ ਸਿੱਖਾਂ ਘੇਲੇ, ਫੇਰ ਨੱਠ ਕੇ ਗਏ। ਅੱਛਾ। ਜੇ ਘੋੜੀਆਂ ਤੇ ਬੰਦੇ ਤੇ ਉਹ ਜਿਹੜੇ ਬੰਦੂਕਾਂ ਬੰਦੇ ਉਹ ਕੋਠਿਆਂ ਤੇ ਖਲੋਤੇ ਹੋਣ ਸਿੱਖਾਂ ਦੇ ਆਦੇ ਤੇ। ਅੱਛਾ। ਭਈ ਕੋਈ ਇੱਧਰੋਂ ਉਹ ਫਿਰ ਉਹਨਾਂ ਨੇ ਗਏ, ਉਹਨਾਂ ਜਾ ਕੇ ਦੱਸਿਆ ਭਈ ਆ ਜਾਓ। ਅੱਛਾ। ਆ ਜੋ ਲਾਗ ਕੇ ਜਿਹੜਾ ਪਿੰਡ ਸੀ ਨਾ ਬੱਲ ਸਾਡੇ ਬੱਲਾਂ ਲੋ ਜਾ ਸਿੱਖ ਆ ਗਏ। ਅੱਛਾ। ਜਿਵੇਂ ਸਿੱਖ ਆ ਗਏ ਉਹਨਾਂ ਜਾ ਕੇ ਦੱਸਿਆ ਵੀ ਆ ਜਾਓ ਇੱਧਰੋਂ ਸਿੱਖ ਆ ਗਏ ਨੇ। ਉਹ ਦੁਨੀਆ ਬਹਿ ਆ ਗਈ, ਸਾਰੀ ਇਕੱਠੀ ਹੋ ਗਈ। ਉਹ ਸਿੱਖ ਪਏ ਹੁਣ ਸਾਹਮਣੇ ਹੀ। ਉਹ ਅੰਦਾਜ਼ ਨਾਲ 4-5 ਮਰਬਿਆਂ ਤੋਂ ਦੇਖ ਪਏ ਉਹ ਸਿੱਖ ਆਉਂਦੇ ਨੇ। ਆਂਡਿਆ ਪੂਰਾ ਸਿੱਖਾਂ ਦਾ ਜਸਾ ਆ ਰਿਹਾ। ਉਹ ਉਹਨਾਂ ਆਖਿਆ ਤੁਸੀਂ ਬਹਿ ਜਾਓ, ਹੌਸਲਾ ਕਰੋ ਤੇ ਗਾਂ ਇਹਨਾਂ ਨੂੰ ਵੱਧ ਲੈਣ ਦਿਓ। ਅੱਛਾ। ਉਹ ਜਦੋਂ ਗਾਂ ਤੋਂ ਆਏ, ਜਦੋਂ ਪਿੰਡ ਦੀ ਹੱਦ 'ਚ ਪਿੰਡ 'ਚ ਆ ਗਏ, ਉਹ ਪਿੰਡ ਦੇ ਲਾਗੇ ਕੋਈ ਮਰੱਬਾ ਘਟਵੇਂ ਤੇ ਉਹ ਇੱਕ ਰਾਹ ਐ ਨੂੰ ਜਾਂਦਾ ਸੀ ਪਿੰਡ ਨੂੰ ਤੇ ਇੱਕ ਐ ਨੂੰ ਜਾਂਦਾ ਸੀ। ਅੱਛਾ। ਉਹ ਇਹ ਅੱਧੇ ਉਹ ਰਾਏ ਹੋ ਗਏ, ਅੱਧੇ ਕੈਸ ਰਾਏ ਹੋ ਗਏ। ਉਹ ਪਿੰਡ ਆਇਆ ਸਲਾਹ ਕੀਤੀ ਵੀ ਗੱਲ ਇਸ ਤਰ੍ਹਾਂ ਵੀ ਜੇ ਪਿੰਡ 'ਚ ਆਉਣ ਵਾਲੇ ਤੇ ਫਿਰ ਨੁਕਸਾਨ ਆ। ਸਹੀ ਗੱਲ। ਤੇ ਇਹਨਾਂ ਨਾਲ ਬਾਹਰ ਹੀ ਨਿਬੜ ਲਓ। ਬਾਹਰ ਇਹਨਾਂ ਨਾਲ ਪੈ ਜਾਓ ਇਹਨਾਂ ਨੂੰ। ਉਹ ਬਾਹਰ ਜਦੋਂ ਮੁਰੱਬਾ ਘਟਵੇਂ ਦੁਨੀਆ ਪਿੰਡੋਂ ਨੱਠ ਪਈ ਨਿਕਲ ਪਈ ਮੁਰੱਬਾ ਘਟਵੀਂ ਬਾਹਰ। ਉਹਨਾਂ ਨੂੰ ਜਾ ਕੇ ਉਹਨਾਂ ਦੇ ਗਈ। ਉਹ ਜਦੋਂ ਦੇ ਦੁਨੀਆ ਨੱਠੀ ਆ ਤੇ ਉਹ ਅੱਗੋਂ ਇਹਨਾਂ ਜਾ ਕੇ ਬੰਦੂਕਾਂ ਚਲਾਈਆਂ ਤੇ ਉਹ ਖਿੱਲਰ ਗਏ। ਖਿੱਲਰ ਨੱਠ ਗਏ ਪਿਛਾਂ ਨੂੰ। ਪਤਾ ਨਹੀਂ ਕੋਈ ਮਰਿਆ ਕਿ ਨਹੀਂ ਮਰਿਆ। ਅੱਛਾ। ਤੇ ਉਹ ਜਿਹੜੇ ਉਹ ਦੂਸਰੇ ਰਾਹ ਸੀ ਉਹਨਾਂ ਵੇਖਿਆ ਉਹ ਨੱਠੇ, ਉਹ ਵੀ ਨੱਠ ਕੇ ਪਿਛਾਂ ਨੂੰ ਮੁੜ ਗਏ। ਉਹਨਾਂ ਨੇ ਕਿਹਾ ਇਹਨਾਂ ਕੋ ਹੌਸਲਾ ਆ। ਹਾਂ, ਉਹਨਾਂ ਨੇ ਕਿਹਾ ਇਹਨਾਂ ਕੋ ਹੌਸਲਾ ਆ। ਆਹੋ। ਉਹ ਪਿਛਾਂ ਨੂੰ ਨੱਠ ਗਏ। ਜਦੋਂ ਨੱਠ ਗਏ ਤੇ ਉਹ ਉੱਥੇ ਇਹਨਾਂ ਸਾਰੇ ਨੱਠ ਗਏ। ਇਹਨਾਂ ਉੱਥੇ ਸਲਾਹ ਕੀਤੀ ਭਈ ਇਹ ਪਿੰਡ ਜਿਹੜਾ ਨਾ ਇਹਨੂੰ ਵੀ ਚਲੋ ਇਹ ਪਿੰਡ ਨੂੰ ਵੀ ਛਾੜ ਕੇ ਆਉਣਾ। ਅੱਛਾ। ਉਹ ਅੰਦਾਜ਼ ਨਾਲ 2 ਮੀਲ 1.5 ਮੀਲ ਤੇ ਹੈ ਸੀ। ਆਖਣਗੇ ਵੀ ਪਿੰਡ ਛਾੜ ਕੇ ਆਉਣਾ। ਉਹ ਪਿੱਛੋਂ ਸਾਡੇ ਉੱਥੇ ਪੁਲ ਜਿਹੜੇ ਸੀ ਨਾ ਨਹਿਰ ਦਾ, ਉੱਥੇ ਉਹ ਸਿੱਖ ਨੱਠੇ ਇੱਧਰ ਨੂੰ ਤੇ ਉਹ ਜੈਂਤੀਪੁਰਾ ਪਿੰਡ ਅੱਡਾ ਸੀਗਾ, ਉੱਥੇ ਥਾਣਾ ਸੀਗਾ। ਅੱਛਾ। ਉਹਨਾਂ ਨੇ ਉੱਥੇ ਉਹਨਾਂ ਜਾ ਕੇ ਦੱਸਿਆ, ਉਹ ਅੰਮ੍ਰਿਤਸਰ 'ਚ ਸੀ। ਉਹਨਾਂ ਜਾ ਕੇ ਦੱਸਿਆ ਵੀ ਇਸ ਤਰ੍ਹਾਂ ਸਾਡੇ ਤੇ ਪਿੰਡ 'ਚ। ਉੱਥੋਂ ਪੁਲਿਸ ਵਾਲੇ ਆ ਗਏ। ਪੁਲਿਸ ਆਏ, ਉਹ ਗੱਡੀ ਤੇ ਆਏ ਤੇ ਉਹਨਾਂ ਪੁਲ ਤੇ ਆਣ ਕੇ ਨਾ ਤੇ ਭੈਣੇ ਬੰਦੂਕਾਂ ਜਿਹੀਆਂ ਚਲਾਉਣ ਲੱਗ ਪਏ। ਉਹ ਜਦੋਂ ਆਖਣ ਲੱਗੇ ਵੀ ਇਹ ਵੀ ਸਾੜਨਾ,
ਉਹ ਜਦੋਂ ਚਲਾਉਣ ਲੱਗ ਪਏ ਤੇ ਉਹਨਾਂ ਪਿੰਡ ਸਾਡਾ ਜਿਹੜਾ ਸੀ ਓਲੇ ਸੀ ਪਿੰਡ ਦੇ ਬਾਗ ਸੀਗਾ। ਉਹ ਜਦੋਂ ਇਹਨਾਂ ਨੇ ਵੇਖਿਆ ਉੱਤੋਂ ਬੰਦੂਕਾਂ ਚੱਲਣ ਲੱਗ ਪਈਆਂ, ਗੋਲੀ ਜਾਣ ਲੱਗ ਪਈ। ਉਹ ਗੋਲੀ ਤੇ ਉਹਦੀ ਤੱਕ ਜਾਏ 2 ਮੀਲਾਂ ਤੱਕ। ਉਹ ਜਦੋਂ ਜਾਏ ਤੇ ਉਹਨਾਂ ਨੇ ਸਾਡਾ ਇੱਕ ਬਰਾਦਰੀ ਚੋਂ ਸਾਡੇ ਤਾਏ ਦਾ ਪੁੱਤਰ ਸੀ, ਉਹ ਫੌਜ ਚੋਂ ਆਇਆ ਵਾ ਸੀ। ਉਹਨੇ ਆਖਿਆ ਮੁਖਤਾਰ ਉਹਦੇ ਨਾਂ ਸੀ। ਉਹਨੇ ਆਖਿਆ ਖਲੋ ਜੋ ਸਾਰੇ, ਉਹ ਸਾਰੀ ਦੁਨੀਆ ਖਲੋ ਗਈ। ਉਹਨੇ ਆਖਿਆ ਜਿਹੜੇ ਆਹ ਗੋਲੀ ਚੱਲਦੇ ਨੇ ਸਾਡੇ ਪਿੰਡ 'ਚ ਹੈ ਨਹੀਂ ਗੀ, ਆਹ ਗੋਲੀ ਹੈ ਨਾ ਇਹ ਸਾਡੇ ਪਿੰਡ 'ਚ ਨਹੀਂ ਗਈ। ਉਹ ਜਿਹੜੇ ਲਾਉਂਦੇ ਵੀ ਉਹ ਆਖਣਗੇ ਸਾਡੇ ਕੋਲ ਵੀ ਨਹੀਂ ਇਹ ਗੋਲੀ। ਉਹਨਾਂ ਆਖਿਆ ਵੀ ਪਿੱਛੇ ਸਿੱਖ ਖਾਣ ਪਏ ਨੇ, ਹਮਲਾ ਹੋ ਗਿਆ ਪਛਾਂ ਮੋੜ ਚੱਲੋ। ਉਹ ਜਦੋਂ ਪਛਾਂ ਮੋੜ ਕੇ ਆਏ ਤੇ ਗੋਲੀ ਆਵੇ ਪਿੰਡ ਤੋਂ ਦੀ, ਤੇ ਉਹਨਾਂ ਆਖਿਆ ਵੀ ਹੁਣ ਉਹ ਜਿਹੜਾ ਬੰਦੇ ਵੇਖਣ ਵੀ ਦੁੱਖਾਂ ਤੇ ਚੜ ਕੇ ਵੀ ਕਿੱਥੋਂ ਆਉਂਦੀ ਆ, ਉਹ ਬੰਦਿਆਂ ਨੇ ਵੇਖੇ ਤੇ ਪੁਲ ਤੇ ਬੰਦੇ ਆਉਣ। ਉਹ ਜਦੋਂ ਪੁਲ ਤੇ ਬੰਦੇ ਆਉਣ ਤੇ ਉਹ 3 ਬੰਦਿਆਂ ਨੂੰ ਗੋਲੀਆਂ ਲੱਗੀਆਂ। ਇੱਕ ਦੇ ਇੱਥੋਂ ਦੀ ਲੰਘੀ, ਇੱਕ ਦੇ ਹੱਥ ਚੋਂ ਦੀ ਲੰਘੀ। ਮੁਸਲਮਾਨਾਂ ਦੇ? ਹਾਂ, ਮੁਸਲਮਾਨਾਂ ਦੇ ਬੰਦਿਆਂ ਦੇ। ਮੁਸਲਮਾਨਾਂ ਦੇ ਬੰਦੇ ਉਹ ਜਿਹੜੇ ਸੀਗੇ ਪੁਲ ਤੇ ਜਿਹੜੇ ਚਲਾਉਂਦੇ ਸੀ ਪੁਲਿਸ। 3 ਬੰਦਿਆਂ ਦੇ ਲੰਘੀ, ਇੱਕ ਇੱਥੋਂ ਦੀ ਲੰਘੀ, ਇੱਕ ਦੇ ਪੁਲਿਸ ਨੇ ਮਾਰੀਆਂ ਗੋਲੀਆਂ ਫੇ। ਆਹੋ, ਉਹ ਦੇਖਦੇ ਤੇ ਨਹੀਂ ਸੀ ਨਾ, ਉਹ ਲਾਂਬੇ ਸੀ। ਉਹ ਤੇ ਰੁੱਖਾਂ ਤੇ ਚੜ ਕੇ ਤਾਂ ਕੰਧਾਂ ਤੇ ਚੜ ਕੇ ਵੇਖਦੇ ਨਾ ਵੀ ਕਿੱਥੋਂ ਗੋਲੀ ਆਏ। ਜਿਹੜੇ ਤਾਂ ਚੜੇ ਉਹਨਾਂ ਨੂੰ ਗੋਲੀਆਂ ਵੱਜੀਆਂ ਪਿੰਡ 'ਚ ਹੀ। ਮੈਂ ਸਮਝ ਗਿਆ। ਆਹੋ, ਉਹ ਫਿਰ ਪਤਾ ਲੱਗਾ ਵੀ ਉਹ ਪੁਲ ਤੇ ਬੰਦੇ ਨੇ, ਉੱਥੇ ਗੱਡੀ ਵੀ ਖਲੋਤੀ ਆ। ਉਹ ਫਿਰ ਸਾਡੇ ਇੱਕ ਤਾਏ ਦਾ ਪੁੱਤਰ ਸੀਗਾ ਤੇ ਮੁਖਤਾਰ ਉਹਦੇ ਨਾਂ ਸੀਗਾ, ਉਹ ਦਾਦੂ 'ਚ ਬੈਠੇ ਨੇ ਜਾ ਕੇ। ਉਹਨੇ ਉਹ ਫੌਜ 'ਚੋਂ ਆਇਆ ਸੀ। ਉਹਨੇ ਆਖਿਆ ਤੁਸੀਂ ਬੰਦੇ ਕੋਈ ਤਿਆਰ ਹੋਵੋ ਤੇ ਫਲਾਣੇ ਥਾਂ ਬੰਦੇ ਪਾਓ, ਤੇ ਮੈਂ ਇਹਨਾਂ ਤੇ ਜਾਣਾ, ਇਹਨਾਂ ਤੇ ਬੰਬ ਛੋੜਨਾ ਖੜ ਕੇ। ਉਹ ਫਿਰ ਉੱਥੋਂ ਉਧਰ ਨੂੰ ਤੁਰ ਪਿਆ, ਲੁਕਦਾ ਕਮਾਦਾਂ ਫਸਲਾਂ ਸੀ ਅੱਜ ਕੱਲ੍ਹ ਦੇ ਦਿਨੇ। ਉਹ ਜਦੋਂ ਇਹਨਾਂ ਨੇ ਗੱਲਾਂ ਕਰਦੇ ਤੇ ਪੁਲਿਸ 'ਚ ਸਾਡਾ ਬੰਦਾ ਸੀ ਬਟਾਲੇ, ਤੇ ਮੇਰਾ ਵੱਡਾ ਸੀ ਜੀ ਏਜੰਟ ਜਿਹੜੀ ਸੀ ਨਾ, ਪਹਿਲੋਂ ਕੱਢ ਛੱਡੀ ਸੀ ਪਿੰਡ 'ਚੋਂ। ਜੀ ਜਿਹੜੇ ਪਿੰਡ 'ਚ ਲੋਕਾਂ ਬੁੜੀਆਂ ਰਹਿ ਗਈਆਂ, ਕੋਈ ਵੱਡੀਆਂ, ਨਿਆਣੇ ਜਿਹੜੇ ਛੋਟੀਆਂ ਕੁਆਰੇ ਆ ਜਾਣਿਆ, ਇਸ ਤਰ੍ਹਾਂ ਦੇ ਜਿਹੜੇ ਜੀ ਸੀ ਨਾ, ਸਾਰੇ ਸ਼ਹਿਰ ਬਟਾਲੇ ਘੱਲ ਦਿੱਤੇ। ਵੱਡੇ ਵੱਡੇ ਬੰਦੇ ਰਹਿ ਗਏ ਜਦੋਂ। ਤੇ ਉਹ ਇਹ ਮੇਰਾ ਭਾਈ ਉੱਥੇ ਬਰਫ ਵਾਲੇ ਕਾਰਖਾਨੇ 'ਚ ਕੰਮ ਕਰਦਾ ਸੀ। ਤੋਂ ਬਾਹਰ ਨਿਕਲਿਆ ਤੋਂ ਪਿੰਡ ਦਾ ਪੁਲਿਸ ਆ ਜਿਹੜਾ ਸੀ ਉਹ ਮਿਲ ਪਿਆ। ਆਖਣ ਲੱਗਾ ਬਰਤਾ ਤੂੰ ਉੱਥੇ ਪਿੰਡ ਦੀ ਦੇ ਖਬਰਚਾਰ। ਆਖਣ ਲੱਗਾ ਕੋਈ ਖਬਰਚਾਰ ਨਹੀਂ, ਮੈਂ ਤੇ ਪਰਸੋਂ 14 ਗਿਆ ਹੀ ਨਹੀਂ। ਆਖਣ ਲੱਗਾ ਫਿਰ ਗੱਲ ਇਹ ਆ ਵੀ ਉਹ ਇਹਨੂੰ ਜਾਂ ਪਤਾ ਲਿਆ। ਉਹ ਸਾਈਕਲ ਤੇ ਉੱਥੋਂ ਚੜ੍ਹ ਪਿਆ। ਜੇ ਸਾਈਕਲ ਤੇ ਚੜ੍ਹਿਆ, ਜਦੋਂ ਆਇਆ ਪਛਾਂ ਉਹ ਝੰਡੇ ਪਿੰਡ ਸੀਗੇ, ਉਹ ਨਹਿਰ ਆਉਣਾ ਸੀ। ਉੱਥੇ ਜਦੋਂ ਆਇਆ ਤੇ ਉਹ ਪਿੰਡ 'ਚੋਂ ਅੱਗ ਲੱਗੇ ਨਿਕਲਣ ਡਈ, ਅੱਗ ਲੱਗੀ ਪਿੰਡ। ਉਹ ਜਿਹੜੇ ਸਿੱਖਾਂ ਦਾ ਪਿੰਡ ਸੀ, ਉਹ ਜਿਵੇਂ ਅੱਗ ਨਿਕਲਣ ਡਈ ਤੇ ਹੁਣ ਫਿਰ ਉੱਥੋਂ ਹੀ ਉਹ ਪਛਾਂ ਮੋੜ ਲਿਆ। ਉਹਨੇ ਆਖਿਆ ਇਹ ਮੁਸਲਮਾਨਾਂ ਦੇ ਘਰਾਂ ਨੂੰ ਅੱਗ ਲੱਗੀ। ਉਹਨੇ ਜਾ ਕੇ ਬਟਾਲੇ ਦੱਸਿਆ ਉਹਨੂੰ, ਪੁਲਿਸ ਆ ਇਹਨੂੰ। ਉਦੋਂ ਬਹਾਉਲਦੀਨ ਜਿਹੜਾ ਸੀ ਲੀਡਰ ਨਾ ਉੱਥੇ, ਉਹ ਥਾਣੇ 'ਚ ਆਇਆ ਸੀ। ਤੇ ਉਹਨੇ ਆਖਿਆ ਭਾਈ ਇਹ ਜਾ ਕੇ ਆਪਣੇ ਬੰਦੇ ਨੂੰ ਦੱਸਿਆ। ਉਹਨੇ ਆਖਿਆ ਤੂੰ ਗਾਂਹ ਜਾ ਕੇ ਦੱਸ ਥਾਣੇਦਾਰ ਨੂੰ। ਉਹ ਥਾਣੇਦਾਰ ਨੂੰ ਜਦੋਂ ਜਾ ਕੇ ਦੱਸਿਆ ਤੇ ਉਹ ਬਹਾਉਲਦੀਨ ਵੀ ਬੈਠਾ ਸੀ। ਤੇ ਉਹ ਆਂਦਾ, ਥਾਣੇਦਾਰ ਆਂਦਾ ਕਿਹੜਾ ਪਿੰਡ ਹੈ ਕਿ ਸਰੂਪ ਆਈ। ਉਹ ਆਂਦਾ ਸਰੂਪ ਆਈ ਤੇ ਨਹੀਂ ਸਿੱਖਾਂ ਕੋ ਮਾਰਨੀ। ਉਹ ਥਾਣੇਦਾਰ ਆਂਦਾ। ਤੇ ਉਹ ਬਹਾਉਲਦੀਨ ਆਂਦਾ ਵੀ ਵੇਖ ਮੁੰਡੇ ਦਾ ਹਾਲ ਕੀ ਆ, ਉਹ ਜੇ ਮਰਨੇ ਨੇ ਤੇ ਕੀ ਕੋਦੀ ਬਾਤ ਨੱਠਾ ਪੁਲਿਸ ਘੱਲ ਹੁਣੇ। ਉੱਥੇ ਬੰਦੇ ਘੱਲ ਪੁਲਿਸ ਦੇ। ਉੱਥੇ ਫਿਰ ਉਹ ਬੋਲਦੇ ਨੇ ਜਦੋਂ ਆਖਿਆ ਤੇ ਉਹ ਫਿਰ 22 ਬੰਦੇ, 2 ਥਾਣੇਦਾਰ ਤੇ 22 ਬੰਦੇ ਸਿਪਾਹੀ ਨਫਰੀ ਭੇਜੀ। ਸਿੱਖ ਇੱਕ ਸਿੱਖ ਥਾਣੇਦਾਰ, ਇੱਕ ਮੁਸਲਮਾਨ ਥਾਣੇਦਾਰ। ਉਹ ਜਦੋਂ ਗੱਡੀ ਤੇ ਆਏ ਤੇ ਨਾਲ ਭਾਈ ਮੇਰਾ ਵੀ ਆ ਗਿਆ। ਉਹ ਗੱਡੀ ਤੇ ਰਾਹ 'ਚ ਗੱਡੀ ਗਾਂਹ ਨਹੀਂ ਸੀ ਆਉਂਦੀ, ਕੋਈ ਮੀਲ ਇੱਕ ਪਛਾਂ ਹੀ ਗੱਡੀ। ਉਹ ਜਦੋਂ ਗੱਡੀ ਆਈ ਤੇ ਉੱਥੇ ਭੈਣੇ ਸਿੱਖ 2 3 4 ਇਕੱਠੇ ਹੋ ਗਏ। ਉਹ ਆਖਣ ਲੱਗੇ ਕਿੱਥੇ ਸਰੂਪ ਭਾਈ ਜਾਣਾ ਹੈ। ਆਖਣ ਲੱਗੇ ਉਹ ਡੱਕਣ ਵੀ ਤੂੰ ਉੱਥੇ ਨਾ ਜਾਇਓ, ਹਾਲਾਤ ਨਹੀਂ ਠੀਕ ਹੈਗੇ। ਹਾਲਾਤ ਨਹੀਂ ਠੀਕ, ਵੀ ਜਾਓ ਵੀ ਜਾਣ ਨਾ ਆਏ, ਉੱਥੇ ਗੋਲੀ ਚੱਲਣ ਡਈ ਉਹਨਾਂ ਤੇ। ਉਹਨਾਂ ਨੇ ਉਹਨਾਂ ਆਖਿਆ ਨਹੀਂ ਅਸੀਂ ਤੇ ਜਾਣਾ ਜ਼ਰੂਰ ਆ। ਉਹ ਉੱਥੋਂ ਤੁਰੇ ਤੇ ਅੱਗੇ ਨਹਿਰ ਤੇ, ਜਦੋਂ ਨਹਿਰ ਦੇ ਲਾਗੇ ਆਏ ਨਾ,
ਤੋ ਨਹਿਰ ਆਉਂ ਕਰਕੇ ਵਾਲ ਖਾ ਕੇ ਰਾਹ ਆਉਂਦਾ ਸੀ ਤੇ ਇੱਕ ਉੱਥੋਂ ਮੋਗਾ ਨਿਕਲਦਾ ਆਉਂ ਸਿੱਧਾ ਹੀ ਅੱਛਾ ਤੇ ਰਾਹ ਜਿਹੜਾ ਸੀ ਆਉਂ ਵਾਲ ਖਾ ਕੇ ਆਉਂਦਾ ਸੀ। ਉਹ ਉੱਥੇ ਆਏ ਤੇ ਗੋਲੀ ਚੱਲਣ ਡਈ ਉੱਥੇ ਉਹਨਾਂ ਨੇ ਉਹ ਰਾਏ ਤੇ ਨਾ ਆਏ ਤੇ ਉਹਨਾਂ ਨੇ ਉਹ ਖਾਲਾ ਜਿਹੜਾ ਸੀ ਨਾ ਮੋਗੇ ਦਾ, ਉਹ ਖਾਲੇ ਮੋਗੇ ਤੇ ਪੈ ਕੇ ਉਂਦੀ 2 ਕਿੱਲੇ ਹਟਵੇਂ ਸੀ ਨਹਿਰੋਂ, ਉਹ ਨਹਿਰ ਤੇ ਚੜੇ। ਜੇ ਨਹਿਰ ਤੇ ਚੜੇ ਤੇ ਉੱਥੇ ਗੋਲੀ ਚੱਲਣ ਡਈ, ਬੁੱਧੂ ਪੁਲਿਸ ਵਾਲੇ ਚਲਾਉਣ ਡਏ ਤੇ ਗੱਡੀ ਖਲੋਤੀ। ਉਹ ਥਾਣੇਦਾਰ ਨੇ ਪੱਲਾ ਫੇਰਿਆ ਇੱਦਾਂ, ਜੇ ਪੱਲਾ ਫੇਰਿਆ ਤੇ ਹੁਣ ਆਪਣੇ ਜਿਸ ਤਰ੍ਹਾਂ ਕੁਛ ਉਹਨਾਂ ਦਾ ਸਾਰਾ ਉਹ ਗੱਡੀ ਉਹਨਾਂ ਨੇ ਵੇਖਿਆ ਜਦੋਂ ਤੇ ਉਹਨਾਂ ਨੇ ਚੁੱਕ ਕੇ ਹਥਿਆਰ ਉਹਨਾਂ ਗੱਡੀ 'ਚ ਰੱਖ ਲਏ। ਉਹਨਾਂ ਦਾ ਗੱਡੀ ਦਾ ਮੂੰਹ ਅੱਗੇ ਹੀ ਆਇਆ ਨੂੰ ਸੀਗਾ। ਉਹ ਗੱਡੀ ਉਧਰ ਨੂੰ ਲੈ ਕੇ ਜਾਂਦੇ ਨੇ। ਉਹ ਉੱਥੇ ਉਹ ਜਿਹੜਾ ਮੁਖਤਾਰ ਸੀ ਉਹ ਉਹਨਾਂ ਦੇ ਲਾਗੇ ਪਹੁੰਚ ਗਿਆ ਸੀ। ਅੱਛਾ ਉਹਨੇ ਆਖਿਆ ਵੀ ਉਹਨਾਂ ਨੇ ਉਹ ਜਿਹੜਾ ਪਿੰਡ ਦਾ ਸੀ ਉਹਨੂੰ ਪਤਾ ਸੀ, ਉਹਨੂੰ ਉੱਥੇ ਖਲੋ ਕੇ ਆਵਾਜ਼ਾਂ ਮਾਰੀਆਂ ਤੇ ਉਹ ਉੱਥੋਂ ਬੰਦੇ 8-10 ਪਿੱਛੇ ਘਲਿਆਰੇ ਸੀਗੇ। ਪਿੱਛੇ ਇੱਕ ਥਾਂ ਦੱਸੇ ਵੀ ਇੱਥੇ ਤੁਸੀਂ ਜਾ ਕੇ ਬਹਿ ਰਹਿਣਾ। ਤੇ ਉਹ ਬੰਦੇ ਉੱਥੇ ਵੀ ਨਿਕਲ ਆਏ ਤੇ ਉੱਥੋਂ ਮੁਖਤਾਰ ਵੀ ਨਿਕਲ ਆਇਆ ਤੇ ਉਹਨਾਂ ਨੇ ਆਖਿਆ ਭਾਈ ਪੁੱਛਿਆ ਪਿੰਡ ਦਾ ਹਾਲ। ਉਹਨਾਂ ਆਖਿਆ ਪਿੰਡ ਦਾ ਹਾਲ ਠੀਕ ਆ। ਪਿੰਡ ਆ ਗਏ। ਜਦੋਂ ਪਿੰਡ ਆਏ ਤੇ ਪਿੰਡ ਫਿਰੇ ਤੇ ਉਹ ਜਸਾ ਉਹ ਸਿੱਖਾਂ ਦਾ ਬੱਲਾ ਲੋਸਾ ਸ਼ਾਹ ਜਿਹੜੇ ਨੱਠ ਗਿਆ ਸੀ ਉਹ ਫਿਰੇ ਪਿਆ। ਉਹ ਸਾਹਮਣੇ ਕੋਈ ਉੱਚਾ ਥਾਂ ਸੀ ਉੱਥੇ ਫਿਰੇ ਪਿਆ ਘੋੜੀਆਂ ਤੇ ਕੋਈ ਉੱਦਾਂ। ਉਹ ਜਦੋਂ ਫਿਰਨ ਪਏ ਤੇ ਉਹ ਪੁਲਿਸ ਨੇ ਵੇਖਿਆ। ਉਹ ਜਿਹੜੇ ਸਿਆਣੇ ਸਿਆਣੇ ਬੰਦੇ ਸੀ ਉਹਨਾਂ ਨੂੰ ਸੱਦ ਕੇ ਉਹਨਾਂ ਨੇ ਮੂੰਹ ਨੇ ਆਖਿਆ ਤੁਸੀਂ ਮਾੜਾ ਕੀਤਾ ਜੀ, ਬੁਰਾ ਕੀਤਾ। ਇਹ ਪਿੰਡ ਤੋਂ ਸਾਰਿਆ ਤੁਸੀਂ ਤੇ ਬਹੁਤ ਭੈੜਾ ਕੀਤਾ ਜੇ ਤੇ ਇਹ ਤੁਹਾਡੇ ਤੇ ਭੈੜੇ ਸਾਰਾ ਹਿੰਦੁਸਤਾਨ ਹੋ ਗਿਆ ਤੇ ਤੁਸੀਂ ਇੱਥੋਂ ਨਿਕਲ ਜਾਓ ਤੇ ਚੰਗੇ ਜੇ ਨਹੀਂ ਤੇ ਤੁਹਾਡੇ ਕੋਈ ਨਹੀਂ ਬਚਾਣੇ। ਜ਼ੋਰ ਆ ਹਿੰਦੁਸਤਾਨ ਦਾ। ਉਹਨਾਂ ਆਖਿਆ ਹਿੰਦੁਸਤਾਨ ਦਾ ਜ਼ੋਰ ਆ ਨਾ ਜੋ ਨਿਕਲ ਜਾਓ ਤੇ ਚੰਗਾ ਜੇ। ਉਹ ਪੁਲਿਸ ਵਾਲਿਆਂ ਨੂੰ ਆਖਿਆ ਵੀ ਤੁਸੀਂ ਰਾਤ ਸਵੇਰੇ ਉਹਨਾਂ ਆਖਿਆ ਸਾਨੂੰ ਕੋਈ ਆਰਡਰ ਨਹੀਂ। ਉਹਨਾਂ ਆਖਿਆ ਸਾਨੂੰ ਕੋਈ ਆਰਡਰ ਨਹੀਂ, ਕੋਈ ਪਤਾ ਨਹੀਂ ਅਸੀਂ ਜਾਣਾ ਜਾਂ ਤੇ ਜਾਂਦੇ ਸਾਡੀਆਂ ਵਰਦੀਆਂ ਜਾਂ ਰਫਲਾਂ ਸਾਡੇ ਕੋਲ ਖੋਹ ਲੈਣ। ਉਹ ਤੇ ਬੰਦੇ ਜੋ ਜ਼ਿਆਦਾ ਸੀਗੇ, ਬੰਦੇ ਜ਼ਿਆਦਾ ਵੀ ਜਦੋਂ ਅਸੀਂ ਥਾਣੇ 'ਚ ਜਾਣਾ ਤੇ ਸਾਡੇ ਦਿਲ ਕਰੇ ਤੇ ਉਹ ਰਫਲਾਂ ਰਖਾ ਲੈਣ ਮੁਸਲਮਾਨਾਂ ਦੀਆਂ। ਅੱਛਾ ਫਿਰ ਉੱਥੋਂ ਤੁਸੀਂ ਨਿਕਲੇ ਕਿੱਦਾਂ ਪਿੰਡ ਇੱਥੇ ਪਾਕਿਸਤਾਨ ਆਉਣ ਲਈ? ਪਿੰਡ ਦੀ ਉਹੀ ਹਾਲਤ ਦੱਸਣ ਲਿਆ। ਉਹ ਫਿਰ ਜਦੋਂ ਉਹਨੇ ਆਖਿਆ ਤੇ ਫਿਰ ਉਹਨੂੰ ਦਿਨ ਡੁੱਬੇ ਉਹ ਨਿਕਲ ਗਏ ਤੇ ਫਿਰ ਰਾਤ ਐਲਾਨ ਕਰਤਾ ਭਾਈ ਦੁਨੀਆ ਸਾਰ ਪਹਿਰੇ ਤੇ ਵੀ ਬਹੁਤ ਸਾਰੀ ਦੁਨੀਆ ਪਾਸੇ ਤੇ ਬਹਿ ਗਈ ਤੇ ਐਲਾਨ ਕਰਤਾ ਵੀ ਮੀਆਂ ਜਦੋਂ ਬਾਂਗਾ ਦੇ ਨਾ ਤੇ ਪਿੰਡੋਂ ਨਿਕਲ ਜਾਣਾ, ਇੱਥੋਂ ਨਿਕਲ ਜਾਣਾ। ਉਹਨਾਂ ਨੇ ਫਿਰ ਸਾਰੇ ਪਿੰਡ 'ਚ ਐਲਾਨ ਕਰਾਂਗੇ ਅਸੀਂ ਪੀਪਾ ਵਜਾਵਾਂਗੇ। ਉਹ ਫਿਰ ਉਹਨਾਂ ਨੇ ਉੱਥੇ ਕਬਰਾਂ ਸੀ ਤੇ ਦਰਗਾਹ ਸੀ ਬਜ਼ੁਰਗ ਦੀ, ਉੱਥੇ ਵੀ ਖੁੱਲ੍ਹਾ ਥਾਂ ਸੀਗਾ। ਉਹਨਾਂ ਨੇ ਦਰਗਾਹ ਦਾ ਕੀ ਨਾਂ ਸੀ ਬਜ਼ੁਰਗ ਦਾ? ਬਾਬੇ ਹਾਜੀ ਸ਼ਾਹ। ਹਾਂ। ਉੱਥੇ ਜਾਣ ਕੇ ਤੇ ਫਿਰ ਉਹਨਾਂ ਨੂੰ ਆਖਿਆ ਵੀ ਬਾਬੇ ਹਾਜੀ ਸ਼ਾਹ ਸਭ ਦੁਨੀਆ ਨਿਕਲ ਜੇ ਚਲੀ ਜਾਏ ਜ਼ਮੀਨ ਦੀ ਵਾਂਗਾ ਨਾ ਵਿਹਲਾ ਪਿੰਡ ਛੋੜ ਚੜੇ ਵਿਹਲਾ ਕਰ ਦਿਓ। ਉਹ ਉੱਥੋਂ ਅਸੀਂ ਦੁਨੀਆ ਤੁਰ ਪਈ, ਸਾਰੀ ਦੁਨੀਆ ਤੁਰ ਪਈ। ਗੱਲ ਕਾਹਦੀ ਜੀ, ਸਾਰੇ ਪਿੰਡ ਹੀ ਸੂਰਜ ਚੜ੍ਹਦਿਆਂ ਨਾਲ ਪਿੰਡ ਹੀ ਵਿਹਲਾ ਕਰ ਦਿੱਤਾ। ਉਹ ਜਦੋਂ ਪਿੰਡੋਂ ਨਿਕਲੇ ਨਾ ਤੇ ਕੁਦਰਤੀ ਬਾਰਿਸ਼ ਬਹੁਤ ਆਈ। ਅੱਛਾ। ਕੁਦਰਤੀ ਬਾਰਿਸ਼ ਬੜੀ ਆਈ, ਜਿਵੇਂ ਬਾਰਿਸ਼ ਆਈ ਦੁਨੀਆ ਤੇ ਨਿਕਲੀ ਦੁਨੀਆ। ਉਹ ਸਾਰੀ ਦੁਨੀਆ ਜਾਣੇ ਤੁਰੀ ਗਈ ਖਲੋਤੀ ਹੀ ਨਹੀਂ ਬਾਰਿਸ਼ ਵਿੱਚ, ਤੁਰੀ ਗਈ। ਅੱਗੋਂ ਜਾ ਕੇ ਤੇ ਉਹ ਫਿਰ ਰਾਹ ਤੇ ਸੀਗਾ ਸਿੱਧਾ ਜਾਂਦਾ ਪਰ ਉਹ ਆਇਆ ਨੂੰ ਸੂਏ ਨਹਿਰੇ ਪੈ ਗਏ ਅੱਗੇ ਪੱਕੀ ਸੜਕ ਨੇੜੇ ਸੀਗੀ ਵੀ ਪੱਕੀ ਸੜਕੇ ਚੜ੍ਹ ਜਾਓ ਤੇ ਫਿਰ ਤੇ ਉਹ ਫਿਰ ਪੱਕੀ ਜਦੋਂ ਸਾਰੇ ਦੁਨੀਆ ਗੱਲ ਕਰਦੀ ਜੀ ਸਾਰੀ ਬਾਹਰ ਨਿਕਲ ਕੇ ਉੱਥੇ ਪੱਕੀ ਤੇ ਚਲੇ ਗਈ ਦੁਨੀਆ, ਖਿੱਲਰ ਗਈ। ਫਿਰ ਕੋਈ ਤੁਰਿਆ ਗਿਆ, ਕੋਈ ਸਾਹ ਲੈਣ ਲੱਗ ਪਿਆ, ਕੋਈ ਜਿੱਦਾਂ ਨੂੰ ਮੂੰਹ ਹੋਇਆ ਉਧਰ ਨੂੰ ਕਰ ਲਿਆ। ਤੁਰ ਪਏ ਨਾ ਜੀ ਬਟਾਏ ਨੂੰ ਸਾਰੀ ਦੁਨੀਆ। ਅੱਛਾ। ਜਾਣੇ ਸਾਰੀ ਦੁਨੀਆ ਵਟਾਲੇ ਅੱਪੜ ਗਈ। ਉਹ ਕੁਝ ਸਾਡੇ ਬੰਦੇ ਪਿੱਛੋਂ ਰਾਹ ਚਾਣ ਕੇ ਉਹ ਜਿਹੜਾ ਝੰਡੇ ਪਿੰਡ ਸੀ ਨਾ ਉਹ 2-2.5 ਮੀਲ ਤੇ ਪੈਣੇ ਤੇ ਸੀ। ਉੱਥੇ ਆਣ ਕੇ ਉਹਨਾਂ ਆਖਿਆ ਇੱਥੇ ਪੱਠੇ ਡੰਗਰਾਂ ਨੂੰ ਚਾਰ ਲਈਏ ਤੇ ਫਿਰ ਚੱਲਨੇ ਆ। ਉਹ ਫਿਰ ਸਿੱਖਾਂ ਦਾ ਜੱਸਾ ਸਾਡੇ ਪਿੰਡ ਤੇ ਫਿਰ ਨਾਭੇ ਪਟਿਆਲੇ ਦੀ ਮਿਲਟਰੀ ਆਈ। ਅੱਛਾ।
ਨਾਭੇ ਪਟਿਆਲੇ ਦੀ ਮਿਲਟਰੀ ਆਈ ਦੇਣੇ। ਉਹਨਾਂ ਨੇ ਆਣ ਕੇ ਜਦੋਂ 12 ਕੁ ਵਜੇ 11 ਕੁ ਵਜੇ ਉਹ ਆਏ, ਉਹਨਾਂ ਨੇ ਗੋਲੀ ਗਾਲੀ ਚਲਾਈ, ਉੱਥੇ ਕੋਈ ਜੀ ਗਾੜੀ ਕੋਈ ਨਾ। ਉਹ ਪਿੰਡ 'ਚ ਵੜੇ, ਪਿੰਡ 'ਚ ਆਏ ਤੇ ਕੋਈ ਜੀ ਨਾ। ਫਿਰ ਉਹ ਮਗਰ ਗਏ ਤੇ ਉਹਨਾਂ ਲਾਗੇ ਪਿੰਡ ਸੀਗਾ ਇੱਕ ਨਵਾਂ ਪਿੰਡ ਮੁਸਲਮਾਨਾਂ ਦਾ ਹੀ। ਉੱਥੇ ਕੁਝ ਮੁਸਲਮਾਨ ਸੀ, ਉੱਥੇ ਉਹ ਮਾਰ ਕੇ ਕੁਝ ਉਹਨਾਂ ਨੂੰ ਤੇ ਮੁੜ ਕੇ ਗਏ। ਉਹ ਜਿਹੜੇ ਬੰਦੇ ਸਾਡੇ ਉੱਥੇ ਹੁੰਦੇ ਸੀ ਪੱਠੇ ਚਾਰ ਕੇ, ਉਹ ਫਿਰ ਮੁੜ ਕੇ ਜਦੋਂ ਸਿੱਖ ਜਾਣ ਪਏ ਤੇ ਉਹਨਾਂ ਨੇ ਵੇਖਿਆ ਤੇ ਉਹ ਨੱਠ ਕੇ ਕਮਾਦਾਂ 'ਚ ਬੰਦੇ ਸੀ, ਕਮਾਦਾਂ 'ਚ ਵੜ ਗਏ ਡੰਗਰ ਬੱਧੇ ਰਹਿਣ ਤੇ। ਉਹ ਜਦੋਂ ਲੰਘ ਕੇ ਤੇ ਫਿਰ ਉਹ ਲੈ ਕੇ ਆਏ। ਤੇ ਫਿਰ ਸ਼ਾਮਾਂ ਨੂੰ ਆਏ ਤੇ ਉਹ ਸ਼ਾਮਾਂ ਨੂੰ ਫਿਰ ਉਦਣ ਹੀ ਪਾਕਿਸਤਾਨ ਈਦ ਸਵੇਰ ਨੂੰ ਈਦ ਸੀ ਰੋਜ਼ਿਆਂ ਦੀ। ਫਿਰ ਉੱਥੇ ਪਿੰਡ ਕੋਈ ਲਾਗੇ ਰਿਸ਼ਤੇਦਾਰ ਕੋਈ ਦਾ ਜਿਹੜਾ ਕੋਈ ਰਿਸ਼ਤੇਦਾਰ ਨਹੀਂ ਤੇ ਬਟਾਲੇ ਜੈਲ ਘਰ ਸੀਗਾ, ਉੱਥੇ ਬੰਦਾ ਸੀ ਆਪਣਾ ਇੱਕ, ਉਹ ਬਹੁਤੀ ਦੁਨੀਆ ਉਹ ਜੈਲ ਘਰ ਹੀ ਜਾਣਿਆ ਰਹੀ, ਆਪਣਾ ਬੰਦਾ ਸੀ ਉੱਥੇ ਅੱਗੇ ਹੀ ਨੌਕਰੀ ਕਰਦਾ। ਉਹ ਸਾਰੇ ਦੁਨੀਆ ਉੱਥੇ ਆ ਗਈ। ਮੁੜ ਕੇ ਫਿਰ ਉੱਥੋਂ ਤੁਰੇ ਜੈਸਾ ਜਦੋਂ ਫਿਰ ਤੁਰਿਆ ਤੰਦਾ 6-7-8 ਦਿਨ 8 ਕੁ ਦਿਨ ਅਸੀਂ ਸਫ਼ਰ ਕੀਤਾ। ਸਫ਼ਰ ਨਾ ਕੀਤਾ, ਉੱਥੇ ਰਹੇ। 8 ਦਿਨ ਉੱਥੇ ਰੁਕੇ ਰਹੇ। ਉੱਥੋਂ ਜੈਸਾ ਇੱਕ ਪਹਿਲੋਂ ਤੁਰਿਆ ਨਾ ਤੇ ਉਹ ਜੈਸੇ 'ਚ ਅਸੀਂ ਆਏ ਤੇ ਉਹ ਉਹਨਾਂ ਬੰਦ ਕਰਤਾ। ਉਹਨਾਂ ਕਿਹਾ ਹੁਣ ਨਹੀਂ ਤੁਰਨਾ, ਫਿਰ ਤੁਰਨਗਾ। ਉਹ ਜੈਸਾ ਜਿਹੜਾ ਪਹਿਲਾਂ ਲੰਘਿਆ ਸੀ ਉਹ ਤੇ ਸ਼ਾਮਾਂ ਤੱਕ ਉਹਨਾਂ ਨੇ ਗਾਂਹ ਨਗਾ ਦਿੱਤਾ। ਸਵੇਰ ਤੋਂ ਤੋਰਿਆ ਤੇ ਸ਼ਾਮਾਂ ਨੂੰ ਪਾਕਿਸਤਾਨ 'ਚ ਨਗਾ ਦਿੱਤਾ। ਉਹ ਮੁੜ ਕੇ ਤੀਸਰੇ ਦਿਨ ਜਲਸਾ ਫਿਰ ਤੋਰਿਆ ਭਈ ਚਲੋ। ਮਾਲ ਡੰਗਰ ਸਾਡੇ ਕੋਲ ਸੀ, ਸਭ ਕੁਝ ਹੈਗਾ ਸੀ। ਉਹ ਅਸੀਂ ਮਾਲ ਡੰਗਰ ਜੀ ਜਿਹੜੇ ਸੀ ਉਹ ਨਾ ਲਏ ਜਾਣਾ ਜੀ। ਪਹਿਲੇ ਕਾਫਲੇ 'ਚ ਕੁਝ ਬੰਦੇ ਚਲੇ ਗਏ, ਉਹ ਆਪਾਂ ਆਪਣੇ ਜੀ ਲੈ ਕੇ ਵੀ ਚਲੇ ਗਏ। ਤੋ ਜਦੋਂ ਅਸੀਂ ਤੁਰੇ ਤੇ ਘਰ ਦੇ ਜੀ ਜਿਹੜੇ ਸੀ ਜੀਆ ਜੰਤ, ਉਹਨਾਂ ਨੂੰ ਆਖਿਆ ਵੀ ਤੁਸੀਂ ਰਹੋ, ਟਰੱਕਾਂ ਟੁੱਕਾਂ ਤੇ ਕੋਈ ਗੱਡੀਆਂ ਤੇ ਖੜਦੇ ਨੇ ਤੇ ਖੜਨਗੇ ਤੁਹਾਨੂੰ, ਤੁਸੀਂ ਇੱਥੇ ਰਹੋ। ਉਹ ਫਿਰ ਜਦੋਂ ਅਸੀਂ ਕਾਫਲਾ ਤੁਰ ਪਿਆ ਆਪਣੇ ਜੀ ਸਾਂ, ਉਹ ਕਾਫਲਾ ਆਣ ਕੇ ਰਾਹ 'ਚ ਕੋਲੀ ਆਉਂਦੀ ਆ। ਉੱਥੇ ਵਾਹਵਾ ਖੁੱਲਾ ਜਿਹਾ ਮੈਦਾਨ ਸੀਗਾ, ਉੱਥੇ ਜੰਗਲ ਪਿਆ ਸੀ, ਜੰਗਲ ਬੇਆਬਾਦ ਜ਼ਮੀਨ। ਉੱਥੇ ਆਣ ਕੇ ਉਹਨਾਂ ਮਿਲਟਰੀ ਆਇਆ, ਆਖਿਆ ਵੀ ਤੁਸੀਂ ਇੱਥੇ ਡੱਕ ਦਿਓ ਕਾਫਲਾ, ਰਾਤ ਕੱਟ ਲਓ ਤੇ ਸਵੇਰੇ ਤੋਰਾਂਗੇ ਗਾਂ। ਮੇਰੇ ਤਾਏ ਦੇ ਮੱਝਾਂ ਸੀਆਂ ਤੇ ਉਹ ਰਾਹ 'ਚ ਛੱਪੜ ਆਇਆ, ਗਰਮੀ ਸੀ, ਉਹ ਛੱਪੜ 'ਚ ਵੜ ਗਿਆ। ਉਹ ਗਾਂਹ ਹੋ ਕੇ ਲੱਗਾ ਕੱਢਣ ਤੇ ਉਹ ਜਦੋਂ ਗਾਂਹ ਕਰ ਲੱਗੇ ਸਿੱਖਾਂ ਦੇ ਘਰ ਸੀ, ਉਹ ਸਿੱਖ ਨਿਕਲ ਆਏ। ਉਹ ਛੱਡ ਕੇ ਨੱਠ ਆਇਆ, ਮੁੜ ਕੇ ਆਪਣੀ ਜਾਨ ਬਚਾ ਲਈ। ਆਹੋ। ਤੇ ਉਹ ਰਾਹ 'ਚ ਉੱਥੇ ਜਦੋਂ ਆਏ, ਉੱਥੇ ਜਿੱਥੇ ਕਾਫਲਾ ਬਹਾਲਿਆ ਨਾ, ਉੱਥੇ ਲਾਗੇ ਕਮਾਦ ਸੀਗਾ। ਉਹ ਕਮਾਦ ਤੋਂ ਉਹਨਾਂ ਨੇ ਕੋਈ ਕਿੱਲਾ 2 ਕਿੱਲੇ ਉਹਨਾਂ ਲੀਕ ਪਾਈ ਵੀ ਇਹਨੂੰ ਇੱਧਰ ਬਹਿਣਾ, ਇੱਧਰ ਨਹੀਂ ਬਹਿਣਾ, ਹੱਦਬੰਦੀ ਕਰ ਦਿੱਤੀ ਬੰਦੇ। ਉਹ ਜਿਵੇਂ ਉੱਥੇ ਦੁਨੀਆ ਬਹਿੰਦੀ ਜਾਵੇ ਤੇ ਆ ਪਾਸੋਂ ਸਿੱਖਾਂ ਦਾ ਜਸਾ ਪਿਆ ਚਾਵੇ। ਉਹ ਸਿੱਖ ਫੌਜ ਆਇਆ, ਉਹਨੂੰ ਸਭ ਕੁਝ ਦਿੱਤਾ ਗੱਡੀਆਂ ਤੇ ਹੀ, ਤੇ ਉਹ ਤੇ ਨਾ ਇੱਧਰ ਵੀ ਫਿਰਦੇ, ਉੱਧਰ ਵੀ ਫਿਰਦੇ ਸਾਰੇ ਖਲੋਤੇ। ਉਹ ਫੌਜੀਆਂ ਨੇ ਵੇਖਿਆ ਵੀ ਇੱਧਰ ਸਿੱਖ ਆਉਂਦੇ ਪਏ ਨੇ, ਉਹ ਲਾਗੇ ਜਿਹੜਾ ਕਮਾ ਸੀ ਉਹਦੇ 'ਚ ਆਣ ਕੇ ਵੜ ਗਏ। ਉਹ ਕਮਾ 'ਚ ਵੜਦੇ ਜਾਣ ਸਿੱਖ, ਪੱਕੀ ਸੜਕ ਦੇ ਨਾਲ ਸੀ, ਉਧਰ ਉਹ ਜਿਵੇਂ ਵੜਦੇ ਜਾਣ ਤੇ ਉਹਨਾਂ ਨੇ ਉੱਥੇ ਉਹਨਾਂ ਨੇ ਫੌਜ ਆਇਆ ਨੇ ਸਾਰਾ ਵੇਖਦੇ ਸੀ ਵੇ। ਉਹਨਾਂ ਨੇ ਉਹ ਲੋਲੇ ਆਉਂਦੇ ਸੀ ਉਹ ਤੇ ਫੌਜਾਂ ਨੂੰ ਪਤਾ ਵੀ ਇੱਥੇ ਪਹੁੰਚ। ਉਹ ਜਿਵੇਂ ਆਵੇ ਤੇ ਮੰਮੀ ਉੱਥੇ ਪਛਾਣ ਨੂੰ ਚਲੇ ਗਿਆ। ਮੇਰੇ ਤਾਏ ਦੀਆਂ ਮੱਝਾਂ ਤੇ ਕਿਸੇ ਨੇ ਦੱਸਿਆ ਤਾਏ ਦੀਆਂ ਮੱਝਾਂ ਰਹਿ ਗਈਆਂ ਨੇ। ਮੈਂ ਆਖਿਆ ਚੱਲ ਮੈਂ ਉਹਨੂੰ ਵੇਖ ਕੇ ਲਿਆਉਣਾ। ਉਹ ਵੱਖਰਾ ਸੀ ਸਾਡੇ ਨਾਲੋਂ। ਅਸੀਂ 10-15 ਬੰਦੇ ਇਕੱਠੇ ਸਾਂ, ਮਾਲ ਇਕੱਠਾ ਹੀ ਸਾਰਾ। ਉਹ ਜਿਵੇਂ ਉੱਥੇ ਆਏ ਤੇ ਉਹ ਮੈਂ ਉੱਥੇ ਚਲੇ ਗਿਆ ਵੇਖਣ ਪਛਾਂ, ਤੇ ਉੱਥੇ ਫੌਜੀ ਬੈਠੇ ਇੱਧਰ ਨੂੰ ਧਿਆਨ ਕਰਕੇ। ਮੰਮੀ ਉੱਥੇ ਖਲੋ ਗਿਆ। ਜੇ ਖਲੋ ਗਿਆ ਤੇ ਉਹਨਾਂ ਨੇ ਲੀਕ ਪਾਈ, ਬੰਦਿਆਂ ਨੂੰ ਪਾਈ ਵੀ ਇੱਥੋਂ ਇਹ ਬੰਦੇ ਜਿਹੜੇ ਸੀ ਉਹ ਵੀ ਉਹਨਾਂ ਨੂੰ ਆਖਿਆ ਵੀ ਜਿਹੜਾ ਆਦੂ ਬੰਨੇ ਆ ਜਾਏ ਨਾ ਸਿੱਖ, ਉਹਦੇ ਨਾਲ ਤੁਸੀਂ ਗੱਲ ਪੈਣਾ। ਜਿਹੜਾ ਲੀਕ ਇੱਧਰ ਹੋਵੇ ਉਹਨੂੰ ਤੁਸੀਂ ਕੁਝ ਨਹੀਂ ਆਖਣਾ, ਤੇ ਤੁਸੀਂ ਬਸ ਆਪੇ ਤੇ ਇੱਧਰ ਜਿਹੜਾ ਆਵੇ ਉਹਦੇ ਨਾਲ ਨਿਬੜਨਾ ਜੀ। ਉਹ ਮੈਂ ਖਲੋਤਾ ਹੀ ਸਾਂ ਤੇ ਉਹ ਸਿੱਖ ਇੱਕ ਉੱਧਰੋਂ ਕਮਾ ਚੋਂ ਨਿਕਲ ਕੇ ਨੱਠ ਪਿਆ।
ਉਹ ਫੌਜ ਵਾਲਿਆਂ ਨੇ ਚਲਾਈ ਗੋਲੀ, ਹਾਂ ਉਹ ਮਰ ਗਿਆ। ਫਿਰ ਕੋਈ ਸਿੱਖ ਤੇ ਕੋਈ ਨਾ ਨਿਕਲਿਆ ਹੋਰ ਬਾਹਰ। ਉਹਨਾਂ ਨੇ ਫਿਰ ਜਦੋਂ ਗੋਲੀ ਵਾਹ ਹੀ ਚਲਾਈ ਨਾ, ਉਹ ਭੈਣੇ ਬਰੇਨ ਗੰਜਾਂ ਜੀ ਰੱਖ ਕੇ ਗੜ ਪਈ ਹੋਵੇ। ਉਹ ਮੈਂ ਨਾ ਕਨਾਲ ਕਮਾ ਜਿਹੜਾ ਸੀ ਉਹ ਪੁੰਜੇ ਡੇ ਪਿਆ, ਉੱਥੇ ਸਿੱਖ ਵੀ ਪਤਾ ਨਹੀਂ ਕਿੰਨੇ ਕੁ ਮਰੇ। ਆਹ ਜਿਹੜੇ ਵਿੱਚ ਬੈਠੇ ਸੀ ਵਿਚਾਰਿਆਂ ਦੇ ਆ ਕਨਾਲ ਕਮਾ ਦੀ ਪੁੰਜੇ ਡਿੱਗ ਪਿਆ। ਉਹ ਰਾਤ ਰਹੇ ਉੱਥੇ, ਸਵੇਰੇ ਉੱਥੋਂ ਤੁਰ ਪਏ। ਅੱਛਾ ਤੁਰ ਪਏ ਜੇ ਤੇ ਉਹ ਉੱਥੇ ਜਦੋਂ ਤੁਰ ਪਏ ਤੇ ਉੱਥੋਂ ਤੁਰੇ ਆਉਂਦੇ ਸਾਂ ਤੇ ਡੇਰਾ ਆ ਗਿਆ, ਡੇਰਾ ਗੁਰੂ ਨਾਨਕ ਦਾ, ਡੇਰਾ ਬਾਬਾ ਗੁਰੂ ਨਾਨਕ ਦਾ। ਉਹ ਡੇਰਾ ਜਦੋਂ ਆ ਗਿਆ ਤੇ ਗਾਂ ਅੰਦਾਜ਼ੇ ਨਾਲ 4-5 ਮੀਲਾਂ ਦੇ ਵਿੱਚ ਦੁਨੀਆ ਪੁਲ ਦੀ ਚੜ੍ਹਾਈ ਆ ਗਈ। ਅੱਛਾ ਪੁਲ ਦੀ ਚੜ੍ਹਾਈ ਆ ਗਈ ਤੇ ਉਧਰ 5-4 ਮੀਲਾਂ ਦੇ ਵਿੱਚ ਦੁਨੀਆ, ਸਾਰੀ ਦੁਨੀਆ ਤੇ ਹੇਠਾਂ ਉੱਤੇ ਚੜੀ ਸੀਗੀ। ਉਹ ਜਿਵੇਂ ਦੁਨੀਆ ਤਾਂਡੇ ਇਸ ਗਾਂ ਚਲੇ ਗਈ 5-4 ਮੀਲਾਂ ਤੇ ਗੱਡੀ ਆ ਗਈ ਅੰਬਰਸਰੋਂ, ਲੈਣ ਗੱਡੀ, ਟ੍ਰੇਨ, ਵੱਡੀ ਗੱਡੀ, ਟ੍ਰੇਨ ਆ ਗਈ। ਲੈਣ ਸੀਗੀ, ਲੈਣ ਤੋਂ ਦੀ ਲੰਘਣਾ ਸੀ। ਅਸੀਂ ਜਿੰਨਾ ਕਿ ਉਹ ਰੁੱਖ ਦਿਖਦੇ ਨਾ, ਇੰਨੇ ਘਟਵੇਂ ਲੈਣ ਤੋਂ ਪਿਛਾਂ ਹੀ ਸਾਂਗੇ। ਉਹ ਜਦੋਂ ਗੱਡੀ ਆਈ ਵੇਖੀ, ਵੱਡੀ ਗੱਡੀ ਦਿਸੇ ਪਈ ਆਉਂਦੀ। ਉਹ ਜਿਵੇਂ ਆਉਂਦੀ ਪਈ, ਉਹਨਾਂ ਗੱਡੀ ਦੁਕਾਨ ਕੇ ਨਾ ਤੇ ਕੋ ਜਿਹੜਾ ਰੋਡ ਸੀ ਨਾ, ਉਹਦੇ ਅੱਧ 'ਚ ਅੱਧੀ ਉਧਰ ਕਰਿਆ ਤੇ ਅੱਧੀ ਉਧਰ ਕਰਿਆ। ਉਹ ਕਹ ਲਓ ਬੰਦ ਹੋ ਗਿਆ। ਉਹਦੇ 'ਚ ਸਭ ਸਿੱਖ ਆਏ। ਅੱਛਾ ਪਾਕਿਸਤਾਨ ਚੋਂ, ਪਾਕਿ ਤੋਂ ਉਧਰ, ਉੱਥੋਂ ਸਿੱਖ ਆਏ ਅੰਬਰਸਰੋਂ ਆਏ ਜਸਾ ਮਾਰਨ ਲਈ। ਅੱਛਾ ਇਹਨਾਂ ਦਾ ਅੱਗੇ ਹੀ ਪ੍ਰੋਗਰਾਮ ਬਣਾਇਆ ਸੀਗਾ। ਅੱਛਾ ਉੱਥੇ ਉਹ ਪਰੇ ਨਾ ਸਿੱਖ ਉੱਥੇ, ਤੇ ਇਹਨਾਂ ਦਾ ਅੱਗੇ ਹੀ ਪ੍ਰੋਗਰਾਮ ਬਣਾਇਆ ਸੀ ਵੀ ਇਸ ਤਰ੍ਹਾਂ ਕਰਨਾ ਆ। ਇਹਨਾਂ ਦੇ ਅੱਗੇ ਹੀ ਰਾਤ ਪ੍ਰੋਗਰਾਮ ਸਾਰਾ ਬਣਾਇਆ ਸੀ। ਉਹ ਸਿੱਖ ਲਾਂਭੀ ਵੀ ਬੈਠੇ ਸੀਗੇ। ਸਿੱਖ ਅੱਗੋਂ ਜਿੱਥੇ ਸੀ ਨਾ ਪੁਲ ਦੀ ਚੜ੍ਹਾਈ, ਜਿੱਥੇ ਪੁਲਿਸ ਡੇਰਿਆ ਪੁਲ ਪਾਕਿਸਤਾਨ 'ਚ ਲੰਘਣਾ ਸੀ, ਤੇ ਉੱਥੇ ਫਿਰ ਫੌਜ ਨੇ ਚਲਾਤੀ ਗੋਲੀ। ਅੱਛਾ ਉੱਥੋਂ ਸਾਰੀ ਦੁਨੀਆ ਥਾਂ ਨੂੰ ਨੱਠ ਗਏ। ਉਹ ਜਦੋਂ ਗੱਡੀ ਖਲੋ ਗਈ ਤੇ ਅਸੀਂ ਓਡੀ ਕੁ ਦੂਰ ਸਾਂ। ਉਹ ਜਦੋਂ ਗੱਡੀ ਖਲੋ ਗਈ ਤੇ ਉਹ ਦੁਨੀਆ ਖਲੋ ਗਈ ਤੇ ਸਭ ਸਿੱਖ ਹੀ ਉੱਧਰ ਦੂਸਰੇ ਪਾਸੇ ਜਿੱਧਰ ਨੂੰ ਸੀ, ਉੱਧਰ ਸਿੱਖ ਹੀ ਸਾਰੇ ਨਿਕਲ ਆਏ। ਜਿਵੇਂ ਨਿਕਲੇ ਤੇ ਉਹਨਾਂ ਨੇ ਫਿਰ ਉੱਥੇ ਗੱਡੀ ਜਦੋਂ ਖਾਲੀ ਹੋ ਗਈ ਤੇ ਗੱਡੀ ਚੱਲ ਗਈ। ਗਾਂ ਪੁਲ ਸਟੇਸ਼ਨ ਤੇ ਦਿਖਦਾ ਜਿੱਡੀ ਕੁ ਦੂਰ ਨਹਿਰ ਆ, ਉਹ ਗੱਡੀ ਸਟੇਸ਼ਨ ਤੇ ਚਲੇ ਗਈ। ਉਹ ਜਦੋਂ ਗੱਡੀ ਚੱਲ ਗਈ ਤੇ ਫੇਰ ਪੈਸਾ ਵੇਖੇ ਤੇ ਸਿੱਖ ਮਾਰਨ ਵੱਢਣ ਡਏ ਦੁਨੀਆ ਨੂੰ। ਅੱਛਾ ਉੱਥੇ ਸਾਡੇ ਪਿੰਡ ਦੇ ਇੱਕ ਨਜ਼ੀਰ ਜਿਹੜਾ ਹੈ, ਮਤਲੂਬ ਹੋਣਾ ਦਾ ਚਾਚਾ ਇੱਕ ਮਾਰਿਆ ਸੀ। ਇਹਨਾਂ ਦਾ ਮਤਲੂਬ ਹੋਣਾ ਦੇ ਪਿਓ ਦਾ ਭਣਵਈਆ ਇੱਕ ਮਾਰਿਆ ਸੀ ਉੱਥੇ। ਉੱਥੇ ਇੱਕ ਇਹਨਾਂ ਦਾ ਭਰਾ ਮਾਰਿਆ ਸੀ, ਨਜ਼ੀਰ ਨੇ ਮਾਰਿਆ। ਹਾਂ ਸਿੱਖਾਂ ਮਾਰਿਆ। ਉੱਥੇ ਬੜੀ ਦੁਨੀਆ ਮਰੀ ਕੇ ਉੱਥੇ ਤੇ ਉੱਤੋਂ ਦੀ ਲੰਘ ਕੇ ਪੱਕੀ ਤੇ ਦੁਨੀਆ ਮਰੀ। ਬੱਚੇ ਬੁੱਢੀਆਂ ਬੱਚੇ ਮਰੇ ਪਏ ਤੇ ਉਹ ਬੱਚੇ ਛੋਟੇ ਰੋਣ ਪਏ ਤੇ ਉਹ ਕਰਨ ਪਏ। ਉਹ ਉਹਨਾਂ ਦਾ ਅਸੀਂ ਪਛਾਣ ਨੱਠ ਗਏ, ਡੰਗਰ ਛੱਡ ਤੇ ਨੱਠ ਗਏ ਪਛਾਣ ਨੂੰ। ਅਸੀਂ ਦੁਨੀਆ ਸਾਰੀ ਨੱਠ ਗਈ। ਅੱਗੇ ਜਾ ਕੇ ਉੱਥੋਂ ਇੱਕ ਅੰਬਰਸਰ ਨੂੰ ਰੋਡ ਜਾਂਦਾ, ਇੱਕ ਪੁਲ ਨੂੰ ਪਾਕਿਸਤਾਨ ਨੂੰ ਜਿਹੜਾ ਆਉਂਦਾ। ਇਹ ਰੋਡ 2 ਸੀ। ਉਹ ਰੋਡਾਂ ਦੇ ਵਿੱਚ ਜਾ ਕੇ ਦੁਨੀਆ ਉੱਥੇ ਬਹਿ ਗਈ। ਉੱਥੇ ਦੁਨੀਆ ਪਿੱਛੇ ਗੱਡੇ ਵੀ ਲੋਕਾਂ ਜੁੱਤੇ ਸੀ, ਉਹ ਗੱਡੇ ਆਏ ਵੀ ਉੱਥੇ ਖਲੋਤੇ। ਸਾਰੀ ਦੁਨੀਆ ਉੱਥੇ ਬਹਿ ਗਈ। ਕੋਈ ਗਾੜੀ ਜਿਹੜੇ ਸੀ ਉਹਨਾਂ ਨੇ ਉੱਥੇ ਜਾ ਕੇ ਤੇ ਫਿਰ ਉਹ ਜਦੋਂ ਅਸੀਂ ਬੈਠੇ ਬਹਿ ਗਏ, ਸਭ ਕੁਝ ਛੱਡ ਦਿੱਤਾ। ਉਹ ਜਦੋਂ ਛੱਡਤਾ ਤੇ ਸਿੱਖ ਜਿਹੜੇ ਸੀ, ਉਹ ਹਿੰਦੂ ਜਿਹੜੇ ਸੀ ਫੌਜੀ, ਉਹਨਾਂ ਆਖਿਆ ਚਲੋ ਤੁਹਾਨੂੰ ਪਾਕਿਸਤਾਨ 'ਚ ਛੱਡੀਏ। ਅੱਛਾ ਤੁਹਾਨੂੰ ਉੱਥੇ ਬੰਦੇ ਸਾਡੇ ਪਿੰਡ ਦੇ ਵਾਹਵਾ ਦਰਿਆ 'ਚ ਉਹਨਾਂ ਨੇ ਰਾਵੀ 'ਚ ਉਹਨੂੰ ਦਰਿਆ ਚੜ੍ਹੇ ਸੀ। ਉਹ ਸਾਡੇ ਪਿੰਡ ਦੇ ਹੀ 2 ਘਰ, ਉਹ 6-7 ਬੰਦੇ ਸੀ। ਉਹਨਾਂ ਨੇ ਜਦੋਂ ਸਿੱਖ ਪਏ ਉਹਨਾਂ ਨੇ ਦਰਿਆ 'ਚ ਰਾਵੀ ਵਿੱਚ ਛਾਲਾ ਮਾਰਤੀ। ਆਹੋ ਰਾਵੀ ਚੜ੍ਹੀ ਸੀ। ਉਹ ਉਹਨਾਂ ਦਾ ਇੱਕ ਮੁੰਡਾ ਜਿਹੜਾ ਸੀ, ਉਹ ਜਦੋਂ ਛਾਲ ਮਾਰੀ ਤੇ ਉੱਥੇ ਡੁੱਬ ਗਿਆ। ਅੱਛਾ 5 ਜਣੇ ਜਿਹੜੇ ਸੀ ਇਹ ਰਾਤ ਬਾਹਰ ਦਰਿਆ ਤੋਂ ਨਿਕਲੇ ਤੇ ਉਹ
ਉੱਥੇ ਫਿਰ ਉਹ ਇਹਨਾਂ ਦਾ ਮਤਲਬ ਉਹਨਾਂ ਦਾ ਨਜ਼ੀਰ ਉਹਨਾਂ ਦਾ ਚਾਚਾ ਸੀਗਾ। ਉੱਥੋਂ ਫਿਰ ਆਖਣਗੇ ਚਲੋ ਚਲੋ ਤੁਹਾਨੂੰ ਪਾਕਿਸਤਾਨ ਨੇ ਛੱਡੇ ਨੇ। ਉਹ ਦੁਨੀਆ ਤੁਰ ਪਈ ਡਰਦੀ ਪਈ ਵੇ ਜਾਨ ਬਚਾਈਏ। ਉਹਨਾਂ ਨੇ 200 ਬੰਦਾ ਕੱਢ ਲੈਣਾ ਤੇ ਉਹਨਾਂ ਕੋਲ ਜਿਹੜਾ ਕੋਈ ਭਾਰ ਕੋਈ ਗੰਢ ਕੋਈ ਢੋਵੇ ਉਹ ਫੜ ਕੇ ਉੱਥੇ ਸੁੱਟਣ। ਇਹ ਕੀ ਕਰਨਾ ਜੀ? ਉਹ ਸਭ ਕੁਝ ਬਣਾ ਵਿਹਲਾ ਹੀ ਕਰਕੇ ਅਸੀਂ ਵੀ ਜੰਗਲ ਡੁੰਗਲ ਤੇ ਛੱਡ ਦਿੱਤੇ। ਅਸੀਂ ਵੀ ਉਹਦੇ ਨਾਲ ਉਹਦੇ 'ਚ ਤੁਰ ਪਏ। ਉਹ ਜਦੋਂ ਤੁਰੇ ਤੇ ਸਾਨੂੰ ਪਤਾ ਸੀ ਗਾੜੀ ਸਾਡੇ ਬੰਦੇ ਨੇ। ਉਹ ਅਸੀਂ ਜਦੋਂ ਗਏ ਤੇ ਉਹ ਬਸ਼ੀਰ ਜਿਹੜਾ ਸੀ ਉਹ ਮੋਇਆ ਵੇਖਿਆ ਉੱਥੇ ਮਰਿਆ ਪਿਆ। ਉਹਦਾ ਚਾਚਾ ਸੀ ਤੇ ਉਹ ਅਸਾਂ ਵੇਖਿਆ ਉਹ ਬੈਠਾ ਹੋਇਆ ਉੱਡੀ ਦੂਰ ਰੋਡ ਤੋਂ ਬੈਠਾ ਹੋਵੇ ਉੱਠ ਕੇ। ਉਹ ਸਾਰਾ ਵੱਡਿਆ ਫਟਿਆ ਹੋਵੇ। ਉਹ ਅਸੀਂ ਜਾਣਾ ਦਾ ਨਹੀਂ ਧੱਕੇ ਨਾਲ ਹੀ ਫਿਰ ਉੱਧਰ ਨੂੰ ਚਲੇ ਗਏ। ਜਿਵੇਂ ਅਸੀਂ 10-12 ਬੰਦੇ ਸਾਂ ਗਏ ਉਹਦੇ ਕੋਲ ਉਹ ਰੋਵੇ ਉਹ ਬੰਦਾ ਸਾਰੇ ਰੋਣ ਪਈ ਕੀ। ਉਹ ਆਖੇ ਮੈਨੂੰ ਲੈ ਚਲੋ। ਉਹਨੂੰ ਆਖਿਆ ਤੇਰੇ ਕੋਲ ਲੈ ਕਿੱਥੇ ਜਾਈਏ? ਨਾ ਸਾਡੇ ਕੋਲ ਕੋਈ ਚੀਜ਼ ਨਾ ਕੋਈ ਗੱਲ ਨਾ ਬਾਤ। ਹੱਥਾਂ ਤੇ ਚੁੱਕ ਕੇ ਕਿਤਨਾ ਤੈਨੂੰ ਕਰ ਦਿੰਦੇ ਤੇ ਗਾੜੀ ਸਾਨੂੰ ਥਾਂ ਪਤਾ ਨਹੀਂ। ਉੱਥੇ ਜਾਂਦੇ ਨੂੰ ਸਾਨੂੰ ਹੀ ਮਾਰ ਛੱਡਣਾ। ਆਪਣੀ ਜਾਨ ਦਾ ਕੀ ਪਤਾ ਸਾਨੂੰ ਪਤਾ ਨਹੀਂ। ਤੇ ਤੈਨੂੰ ਕਿੱਥੇ ਗੜੀ ਉਹਨੂੰ ਦੋ ਤੇ ਖੇਸ ਦਿੱਤਾ। ਖੇਸ ਦੇ ਕੇ ਉਹਨੂੰ ਚੁੱਕ ਕੇ ਲਾਗੇ ਕੀਤਾ ਰੋਡ ਤੇ ਕੀਤਾ ਵੀ ਜੇ ਫੌਜੀ ਆਉਣਗੇ ਤੇ ਫੌਜੀ ਚੁੱਕ ਕੇ ਲੈ ਜਾਣ। ਉਹ ਉੱਥੇ ਫਿਰ ਉਹਨੂੰ ਛੱਡ ਕੇ ਤੇ ਆ ਗਏ। ਫਿਰ ਅਸੀਂ ਪਾਕਿਸਤਾਨ 'ਚ ਆ ਗਏ। ਕਿੱਧਰ ਦੀ ਆਏ? ਇਹ ਡੇਰਾ ਪੁਲਿਸ ਥਾਣੀ ਦੱਸਣ ਡਿਆ ਕਿ ਡੇਰਾ ਪੁਲਿਸ ਥਾਣੀ ਆਏ ਨਾ ਉੱਥੇ ਹੀ ਮਾਰੇ। ਤੇ ਉਹ ਫਿਰ ਉਹਨਾਂ ਨੇ ਉਹ ਮਗਰੋਂ ਸਾਡੇ ਫਿਰ ਫੌਜ ਉੱਥੇ ਪਿੱਛੇ ਵਟਾਲੇ ਖਬਰ ਚਲੇਗੀ ਸਾਰੀ ਉੱਥੇ ਹੀ। ਫਿਰ ਮਗਰੋਂ ਫੌਜੀ ਆਏ ਮੁਸਲਮਾਨ ਫਿਰ ਫੌਜ ਆਈ ਸਾਰੀ। ਜਿਵੇਂ ਆਈ ਉਹਨਾਂ ਫਿਰ ਆਣ ਕੇ ਐਲਾਨ ਕੀਤਾ ਵੀ ਕੋਈ ਸ਼ੈ ਨਾ ਛੱਡਿਓ। ਜਿਹੜੀ ਕਿ ਕੋਈ ਚੁੱਕੀ ਜਾਂਦੀ ਚੁੱਕ ਲਓ। ਕੋਈ ਸ਼ੈ ਨਾ ਡੰਗਰ ਨਾ ਗੱਡਾ ਨਾ ਕੋਈ ਛੱਡੇ। ਜਿਹੜੀ ਸ਼ੈ ਚੁੱਕੀ ਜਾਂਦੀ ਚੁੱਕ ਲਓ ਤੇ ਤੁਸੀਂ ਚਲੋ ਅਸੀਂ ਤੁਹਾਡੇ ਭਾਜ ਤਲੇ ਆਏ ਹਾਂ। ਅੱਛਾ ਇੱਥੇ ਫਿਰ ਪਾਕਿਸਤਾਨ 'ਚੋਂ ਆ ਕੇ ਤੁਸੀਂ ਚਵਿੰਡੇ ਪਿੰਡ 'ਚ ਬੈਠੇ ਸਿੱਧੇ? ਅਸੀਂ ਪਹਿਲੋਂ ਇੱਥੇ ਪਾਕਿਸਤਾਨ ਜਦੋਂ ਆਏ ਨਾ ਅਸੀਂ ਘਰ ਦੇ ਜੀ ਤੇ ਪਿੱਛੇ ਸੀ। ਤੇ ਅਸੀਂ ਤੇ ਪਿੱਛੇ ਇੱਕ ਮੇਰਾ ਤਾਇਆ ਸੀ ਇੱਕ ਮੇਰਾ ਚਾਚਾ ਸੀ। ਤੇ ਅੰਮ੍ਰਿਤਸਰ ਜਦੋਂ ਆਏ ਤੇ ਉਹ ਗਨੀ ਲੰਬੜਦਾਰ ਸੀਗਾ। ਉਹਦੇ ਭਰਾ ਵੀ ਨਾਲ ਸੀ ਸਾਡੇ। ਉਹ ਉੱਥੇ ਲਾਹੌਰ 'ਚ ਮਿਲ ਪਿਆ। ਉੱਥੋਂ ਗੱਡੀ 'ਚ ਬੈਠੇ ਅਸੀਂ ਤੇ ਸਵੇਰ ਨੂੰ ਰਾਤ ਉੱਥੇ ਰਹੇ ਬੋਲਾਂ ਕੇ ਪਾਕਿਸਤਾਨ 'ਚ। ਸਵੇਰ ਨੂੰ ਗੱਡੀ ਆਈ ਤੇ ਅਸੀਂ ਅੰਮ੍ਰਿਤਸਰ 'ਚ ਲਾਹੌਰ ਆ ਗਏ। ਜਿਵੇਂ ਆਏ ਤੇ ਉੱਥੇ ਸਾਨੂੰ ਉਹ ਚਾਚਾ ਗਨੀ ਮਿਲ ਪਿਆ। ਹੁਣ ਸਾਨੂੰ ਦੱਸਿਆ ਉਹਨੂੰ ਪੁੱਛਿਆ ਉਹ ਟਰੱਕਾਂ ਤੇ ਆਇਆ ਸੀ। ਉਹ ਅਸੀਂ ਉੱਥੇ ਉਹਨੇ ਸਾਨੂੰ ਫਿਰ ਰੋਟੀ ਰਾਟੀ ਖਵਾ ਲਈ। ਰਾਤ ਉੱਥੇ ਰੱਖਿਆ। ਫਿਰ ਉੱਥੋਂ ਅਸੀਂ ਖਿਲਰ ਗਏ। ਅਸੀਂ ਤੇ ਫਿਰ ਚਲੇ ਗਏ ਸ਼ਾਹੀਵਾਲ ਨੂੰ। ਅੱਛਾ ਸ਼ਾਹੀਵਾਲ ਜਾ ਕੇ ਕੰਪ 'ਚ ਰਹੇ। ਉੱਥੇ ਫਿਰ ਉੱਥੋਂ ਸਾਨੂੰ ਅਸੀਂ ਬੰਦੇ ਵਾਹਵਾ ਸਾਂ ਤੇ ਜੀ ਉੱਥੇ ਫਿਰ ਉਹਨਾਂ ਸਾਨੂੰ ਜ਼ਮੀਨ ਲਾਟ ਕਰ ਦਿੱਤੀ। ਉਹ ਕਰ ਦਿੱਤੀ ਵੀ ਆਹ ਜ਼ਮੀਨ 'ਚ ਪਿੰਡ 'ਚ ਲੈ ਗਏ। ਉਹ ਜਾਂ ਜ਼ਮੀਨ ਉੱਥੋਂ ਬੰਦੇ ਜਿਹੜੇ ਸੀਗੇ ਉਹ ਫਿਰ ਵਿੱਚੋਂ ਆਖਣ ਲੱਗੇ ਵੀ ਨਾਲ ਜੀ ਵੀ ਸੀ ਉਹਨਾਂ ਹੋਰ ਪਿੰਡ ਦੇ ਵੀ ਵਿੱਚ। ਉਹਨਾਂ ਆਖਿਆ ਤੁਸੀਂ ਉਹਨਾਂ ਆਖਿਆ ਬਟਾਲੇ ਆ ਸਾਡਾ ਪਿੰਡ ਘੋਗਾ ਸਰੂਪ ਆਈ ਜਿਹੜਾ ਘੋਗਾ ਪਿੰਡ ਹੈ ਇੱਥੇ ਸਰੂਪ ਆਈ ਦੇ ਬੰਦੇ ਨੇ ਪਹਿਲੇ। ਉਹਨਾਂ ਆਖਿਆ ਜਾਓ ਬੰਦਾ ਲਿਆਓ ਉੱਥੇ ਪਤਾ ਲਿਆਓ ਵੀ ਬੰਦੇ ਬਾਕੀ ਕਿੱਧਰ ਨੇ ਕਿ ਫਲਾਣੇ ਆਪਣੇ ਜੀ ਵਿੱਚੋਂ। ਉਹ ਫਿਰ 4 ਬੰਦੇ ਉੱਥੋਂ ਤੁਰ ਕੇ ਆਏ ਇੱਥੇ ਫਿਰ ਆਣ ਕੇ ਉਹਨਾਂ ਨੇ ਵੇਖਿਆ ਵਾਖਿਆ। ਉਹਨਾਂ ਦੱਸਿਆ ਉੱਥੇ ਚਵਿੰਡੇ 'ਚ ਉਹਨਾਂ ਨੂੰ ਜ਼ਮੀਨ ਬਹਾਲ ਕਰਾਤੀ ਆ ਲੈਤੀ ਆ ਜਿੰਨੇ ਜੀ ਉਹਨੀਆਂ ਪੈਈਆਂ। ਤੇ ਉਹ ਤੁਸੀਂ ਉਹ ਫਿਰ ਉਹਨਾਂ ਇੱਥੇ ਚਵਿੰਡੇ ਆਏ। ਚਵਿੰਡੇ ਉੱਥੋਂ ਗਨੀ ਲੰਬੜਦਾਰ ਸੀਗਾ। ਹੁਣ ਪੁੱਛਿਆ ਉਹਨਾਂ ਆਖਿਆ ਲੰਬੜਦਾਰ ਚੰਗਾ ਸੀ ਬੰਦਾ। ਹੁਣ ਬੜੀ ਭਾਜਤ ਲੋਕਾਂ ਦੀ ਕੀਤੀ। ਫਿਰ ਅਸੀਂ ਇੱਥੇ ਆਏ ਤੇ ਇੱਥੇ ਫਿਰ ਆਉਂਦਿਆਂ ਨੂੰ ਇਹ ਸਾਰੇ ਜੀ ਸਭ ਇੱਥੇ ਹੀ। ਫਿਰ ਅਸੀਂ ਤੇ ਫਿਰ ਮੇਰੇ ਮਾਮੇ ਸੀ ਤੇ ਮੇਰੇ ਘਰ ਦੇ ਜੀ ਮਾਂ ਮੇਰੀ ਤੇ ਮੇਰੇ ਭਰਾ ਜਿਹੜੇ ਸੀ ਉਹ ਮੇਰੇ ਮਾਮਿਆਂ ਦੇ ਨਾਲ ਉਹ 520 ਚੱਕ ਫਿਰ ਉੱਥੇ ਅਸੀਂ ਜਾ ਉਹਨਾਂ ਨੇ ਉੱਥੇ ਜ਼ਮੀਨ ਪਵਾ ਲਈ। ਤੇ ਉਹ ਮੈਂ ਇੱਥੇ ਆਇਆ ਇਹਨਾਂ ਦੱਸਿਆ ਵੀ ਉਹ ਉੱਥੇ ਚਲੇ ਨੇ। ਉਹ ਫਿਰ ਉੱਥੇ ਮੈਂ ਚਲੇ ਗਏ। ਉੱਥੇ ਰਹੇ ਅਸੀਂ ਤੇ ਉਹ ਉੱਥੋਂ ਫਿਰ ਵੇਖ ਲਾ ਪਈ ਆ। ਫਿਰ ਦਾਣਾ ਪਾਣੀ ਇੱਥੇ ਸੀ ਇੱਥੇ ਆ ਗਏ? ਆਹੋ ਇੱਥੇ ਆ ਗਏ। ਹਾਂ ਬਾਈ ਇੱਥੇ ਆਪਣੇ ਪਿੰਡ 'ਚ ਕਿਹੜੀਆਂ ਬਰਾਦਰੀਆਂ ਬੈਠੀਆਂ? ਆਪਣੇ ਪਿੰਡ 'ਚ ਸਾਰੀਆਂ ਬਰਾਦਰੀਆਂ ਗੁੱਜਰ ਵੀ ਬੈਠੇ ਨੇ
ਤੇ ਉਹ ਰਾਈ ਬੈਠੇ ਆ। ਰਾਈ ਵੀ ਬੈਠੇ ਤੇ ਜਪੂਤ ਵੀ ਬੈਠੇ ਨੇ ਜੱਟ ਤੇ ਵੀ ਹੈਗੇ। ਜੱਟ ਵੀ ਹੈਗੇ ਨੇ ਅੱਛਾ, ਸਾਰੇ ਪਿੰਡ ਚ ਸਾਰੀਆਂ ਪਿੰਡ ਬਰਾਦਰੀਆਂ। ਦਾ ਚੰਗਾ ਆਪਸ ਵਿੱਚ ਰਹਿਣ ਸਹਿਣ ਚੰਗਾ ਆ ਕਿ ਆਹੋ ਬੰਦਾ ਸਲੂਕ ਸਲਾਕ ਪਿੰਡ ਦਾ ਸਲੂਕ ਨਾਲ ਰਹਿੰਦੇ ਆ। ਹਾਂ ਚੰਗਾ ਪਿੰਡ ਦਾ ਸਲੂਕ ਸਲਾਕ ਆਪੋ ਜਵਾਰ ਕਦੂਰੇ ਨਾ ਵਾਵਾ। ਬਾਬਾ ਜੀ ਆ ਪੰਜਾਬ ਤੇ ਉਹ ਪੰਜਾਬ 'ਚ ਕੀ ਫਰਕ ਮਹਿਸੂਸ ਕਰਦੇ ਆ? ਹਾਂ ਜਿਹੜਾ ਪੰਜਾਬ ਛੱਡਿਆ ਹੈ ਇੰਡੀਆ ਵਿੱਚ ਜਿਹਨੂੰ ਦੇਸ਼ ਕਹਿੰਦੇ ਆ, ਆਹੋ ਤਾਂ ਇਹਦੇ ਵਿੱਚ ਤੁਸੀਂ ਕੀ ਫਰਕ ਸਮਝਦੇ ਆ? ਫਰਕ ਉਹਦੇ ਚ ਇਹ ਆ ਵੀ ਉਹ ਭਾਣੇ ਉੱਥੇ ਦੇ ਪਾਣੀ ਵੀ ਤਾਕਤ ਆਏ ਸੀ, ਜ਼ਮੀਨਾਂ ਵੀ ਤਾਕਤ ਆਈ ਸੀ, ਹਰ ਚੀਜ਼ ਤਾਕਤ ਆਈ ਸੀ। ਹੁਣ ਫਸਲਾਂ ਹੋਣ ਲੱਗ ਪਈਆਂ, ਲੋਕਾਂ ਟੂਬਵੈੱਲ ਲਵਾ ਲਏ, ਪਾਣੀ ਨਹਿਰਾਂ ਦੇ ਵੀ ਪੈਣ ਲੱਗ ਪਏ ਤੇ ਟੂਬਵੈੱਲ ਲੋਕਾਂ ਲਵਾ ਲਏ, ਫਸਲਾਂ ਹੋ ਲਿਆ ਅੱਗੇ ਜਦੋਂ ਆਏ ਪਹਿਲੋਂ ਤੇ ਉਹ ਅੱਧੀ ਫਸਲ ਬੀਜਣੀ ਉਹ ਵੀ ਸੁੱਕ ਛੱਡ ਜਾਣੀ। ਇਹ ਹੁਣ ਤਾਂ ਤੁਹਾਡਾ ਇਲਾਕਾ ਸਬਜ਼ੀਆਂ ਵਿੱਚ ਬਹੁਤ ਮਸ਼ਹੂਰ ਆ ਤੇ ਹੁਣ ਸਬਜ਼ੀਆਂ ਤੇ ਬੀਜਦੇ ਨੇ ਤੇ ਬੜਾ ਆਪਣਾ ਬਹੁਤ ਸਬਜ਼ੀ ਇੱਥੇ ਦੀ ਮਸ਼ਹੂਰ ਆ ਆਹੋ, ਬੜੀ ਤੇ ਆਪਣੇ ਕਰਦੇ ਨੇ। ਨਿਕਲਦੀਆਂ ਸ਼ਾਮ ਨੂੰ ਤੇ ਪਾਣੀ ਟੂਬਵੈੱਲ ਲੋਕਾਂ ਲਵਾ ਲਏ। ਹੁਣ ਤੇ ਬੜੀ ਅੱਲਾ ਦੀ ਰਹਿਮਤ ਹੈ, ਸ਼ੁਕਰ ਅੱਲਾ ਦਾ। ਤੇ ਉੱਥੇ ਤੇ ਤੈਨੂੰ ਪਤਾ ਉੱਥੇ ਜਿਹੜਾ ਸੀ ਉੱਥੇ ਤੇ ਨਾ ਪਾਣੀ ਦਾ ਫਿਕਰ, ਨਾ ਕਿਸੇ ਚੀਜ਼ ਦਾ ਫਿਕਰ, ਨਾ ਜ਼ਮੀਨ, ਪਾਣੀ ਵੀ ਤਾਕਤ ਆਏ ਤਾਕਤ ਆ ਆ ਐਡੀਆਂ ਲੋਕਾਂ ਦੀਆਂ ਦੁਸ਼ਮਣੀਆਂ ਵੀ ਆ ਹੁਣ ਇਦਾਂ ਦੀਆਂ ਤਾਂ ਹੁਣ ਆ ਗਈਆਂ ਲੋਕਾਂ ਦੇ ਦਿਲਾਂ 'ਚ। ਪਹਿਲੇ ਤਾਂ ਪਿਆਰ ਮੁਹੱਬਤ ਨਹੀਂ ਰਹਿੰਦੇ ਹੁੰਦੇ ਸੀ। ਚਾਹ ਤੇ ਜਾਣਿਆ ਹੋਏ ਤੇ ਉਹ ਪਹਿਲੋਂ ਤੇ ਇੱਕ ਦੂਰੇ ਸਿੱਖ ਇੱਕ ਦੂਰੇ ਦੀ ਮਦਦ ਕਰਦੇ ਸੀ, ਸਲੂਕ ਹੁੰਦੇ ਸੀ। ਬਥੇਰਾ ਸਲੂਕ ਸੀਗਾ। ਹਾਂ ਸਲੂਕ ਹੁੰਦੇ ਉਹ ਤਾਂ ਥੋੜੇ ਦਿਨ ਹੀ ਇਦਾਂ ਦੇ ਆਏ ਆ, ਆਹੋ। ਇੱਕ ਦੂਜੇ ਨਾਲ ਇਦਾਂ ਦੀਆਂ ਵਾਕਿਆਤ ਹਾਲੇ ਪੇਸ਼ ਆ ਗਏ ਆ। ਤਰ੍ਹਾਂ ਵੀ ਪਹਿਲੇ ਤਾਂ ਗੱਲਾਂ ਸਦੀਆਂ ਤੋਂ ਰਹੇ। ਇਕੱਠੇ ਹੀ ਰਹਿੰਦੇ ਆਏ ਆ। ਬੰਦਿਆਂ ਦੇ ਸਾਡੇ ਜਦੋਂ ਰੰਗੇਜਾਂ ਹਕੂਮਤ ਮੱਲੀ ਆ ਨਾ, ਤੇ ਉਦੋਂ ਸਾਡੇ ਲਾਗ ਪਿੰਡੋਂ ਦੱਸਣਾ ਆਇਆ ਸੀ ਕਾਦਰਾਬਾਦ। ਉਹ ਕਾਦਰਾਬਾਦ ਦਾ ਵਰਨਲ ਸੀ ਕਿ ਕੀ ਸੀ, ਮੀਆਂ ਵਾਰਸ ਸੱਚ, ਅੱਛਾ ਮੀਆਂ ਵਾਰਸ। ਤੇ ਉਹਦੇ ਕੋਲ ਉੱਥੇ ਉਦੋਂ ਜਦੋਂ ਰੇਗਲੇ ਮੱਲੀ ਤੋਂ ਉਹਦੇ ਕੋਲ ਅਸਲਾ ਸੀ ਉੱਥੇ। ਉਹਨੇ ਅਸਲਾ ਉਹ ਜਿਹੜਾ ਸੀ ਨਾ ਜਦੋਂ ਮਾਲੀ ਪਿੰਡ ਬਣ ਗਿਆ ਤਾਂ ਉਹਨੇ ਅਸਲਾ ਪੂਰ ਛੱਡਿਆ। ਪੂਰ ਛੱਡਿਆ ਉਹ ਪੂਰ ਛੱਡਿਆ ਤੇ ਫਿਰ ਉਹ ਤੇ ਗਾਂ ਉਹਦਾ ਫਿਰ ਗਾਂ ਆਦ ਸੀ ਉਹਦੀ। ਤੇ ਉਹ ਜਦੋਂ ਪਾਕਿਸਤਾਨ ਹਿੰਦਾ ਰਵਾਈ ਨਿਕਲੀ ਤੇ ਉਹਨਾਂ ਫਿਰ ਉਹ ਪੁੱਟਿਆ ਅਸਲਾ ਉੱਥੋਂ ਥਾਂ ਪਤਾ ਉਹਨਾਂ ਨੂੰ। ਉਹ ਜੇ ਪੁੱਟਿਆ ਤੇ ਉਹ ਸਾਰਾ ਜਗਾਲ ਨੇ ਖਾ ਲਿਆ। ਉਹ ਤਾਂ ਫਿਰ ਮਿੱਟੀ ਜਾ ਕੇ ਸ਼ਾਇਦ ਗਾੜੀ ਜਾਂਦੀ ਹੈ। ਉਹ ਲਾਗ ਸਿੱਖਾਂ ਨੂੰ ਇਹ ਵੀ ਪਤਾ ਹੋ ਗਿਆ ਵੀ ਇਹਨਾਂ ਕੋ ਅਸਲਾ ਉਹ ਪੁੱਟਿਆ ਇਹਨਾਂ ਨੇ ਉਹ ਬੱਚੇ। ਬਸ ਉਹ ਹਵਾ ਬਣ ਗਿਆ ਨਾ ਇੱਕ, ਹਾਂ ਤੇ ਚੱਲਣ ਵਾਲਾ ਤਾਂ ਨਹੀਂ ਰਿਹਾ ਉਹ। ਅੱਲਾ ਬਹੁਤ ਸ਼ੁਕਰੀਆ ਜੀ ਬਾਬਾ ਜੀ ਹੁਣਾਂ ਦਾ, ਬੜੀ ਮਿਹਰਬਾਨੀ ਹੈ। ਬੜੀਆਂ ਕੀ ਹਕੀਕਤ ਤੋਂ ਪਰਦੇ ਚੱਕੇ ਆ। ਬੜੀ ਇਹਨਾਂ ਦੀ ਲੰਬੀ ਦਾਸਤਾਨ ਸੀ। ਗੱਲਾਂ ਬਾਤਾਂ ਵਿੱਚ ਦੁੱਖ ਵੀ ਆ, ਪਹਿਲੇ ਜਿਹੜੇ ਮਤਲਬ ਕਹਿੰਦੇ ਸੀ ਉਹਦੇ ਪਿਆਰ ਮੁਹੱਬਤ ਵੀ ਨਜ਼ਰ ਆਇਆ। ਅੱਲਾ ਕਰੇ ਇਦਾਂ ਦਾ ਕਦੇ ਟਾਈਮ ਦੁਬਾਰਾ ਨਾ ਆਵੇ ਤੇ ਪਿਆਰ ਮੁਹੱਬਤ ਨਾਲ ਲੋਕ ਰਹਿੰਦੇ ਰਹਿਣ। ਇਨਸ਼ਾਅੱਲਾ ਫੇਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਅੱਲਾ ਹਾਫਿਜ਼।